ਐਸੇ ਬੰਦੇ ਹੋਣੇ ਚਾਹੀਦੇ ਨੇ ਫੈਡਰੇਸ਼ਨ ਦੇ ਵਿੱਚ ਜਿਹੜੇ ਪਹਿਲਵਾਨੀ ਨੂੰ ਸਮਝਦੇ ਹੋਣ। ਜਿਹੜੇ ਫੈਡਰੇਸ਼ਨ ਦੇ ਜਿਹੜੇ ਬੰਦੇ ਨੇ, ਹੁਣ ਮੈਂ ਬਰਬਲਾ ਖੋਲ ਕੇ ਇੱਕ ਗੱਲ ਤੁਹਾਨੂੰ ਦੱਸ ਦਿੰਦਾ, ਮੈਂ ਜਦੋਂ ਕੈਮਰੇ ਸਾਹਮਣੇ ਬੈਠ ਹੀ ਗਏ ਅਸੀਂ ਜੀ, ਉਹ ਅੰਦਰੋਂ ਬੜੇ ਛੋਟੇ ਆਦਮੀ ਨੇ ਜਿਹੜੇ ਅਹੁਦੇਦਾਰ ਬਣਾਏ ਗਏ ਨੇ। ਮੈਂ ਇਹ ਬਰਬਲਾ ਕਹਾਂਗਾ ਕਦੀ ਇਹਨਾਂ ਬੰਦਿਆਂ ਨੇ ਨਾ ਲੱਗਿਆ ਵੀ ਸਿਰ ਨੂੰ ਤੇਲ ਨਹੀਂ ਲਾਇਆ। ਭਲਵਾਨੀ ਤੇ ਬਹੁਤ ਦੂਰ। ਵਾਹ ਵਾਹ ਵਾਹ। ਖਾੜੇ ਸਾਡੇ ਬਰਬਾਦ ਹੋ ਗਏ ਨੇ, ਉਹਨਾਂ ਨੂੰ ਬਰਬਾਦ ਕਰਨ ਦੇ ਵਿੱਚ ਪਾਕਿਸਤਾਨ ਐਸੋਸੀਏਸ਼ਨ ਦੇ ਜਿਹੜਾ ਸਦਰ ਬਣਿਆ ਜੀ, ਜਿਹਦਾ ਨਾਮ ਅਰਸ਼ਦ ਸਤਾਰ ਹੈ ਜੀ, ਉਹਦਾ ਹੱਥ ਹੈ, ਕਿਉਂਕਿ ਉਹ ਦੇਸੀ ਕੁਸ਼ਤੀ ਦਾ ਦੁਸ਼ਮਣ ਹੈ। ਅਸਲ ਗੱਲ ਹੈ ਕਿ ਜਿਹੜੀ ਪਾਕਿਸਤਾਨ ਐਸੋਸੀਏਸ਼ਨ ਬਣੀ ਹੈ, ਜਿਹੜਾ ਭਵਾਨਾਂ ਦਾ ਫੰਡ ਆਉਂਦਾ ਉਹ ਜਾਂਦਾ ਕਿੱਥੇ ਵੇ? ਤੁਸੀਂ ਪਾਕਿਸਤਾਨ ਐਸੋਸੀਏਸ਼ਨ ਦੀ ਜਿਹੜੀ ਬਾਡੀ ਹੈ ਨਾ, ਉਹਨੂੰ ਦਾ ਚੈੱਕ ਕਰੋ, ਇੱਕ ਨਜ਼ਰ ਮਾਰੋ, ਉੱਥੇ ਹੈ ਕੌਣ ਹੈ? ਸਦਰ ਜਿਨਨੇ ਜ਼ਿੰਦਗੀ 'ਚ ਖਾੜੇ ਦੀ ਸ਼ਕਲ ਨਹੀਂ ਵੇਖੀ ਹੋਏਗੀ, ਜਿਨਨੇ ਕਦੀ ਰੁਮਾਲੀ ਬੰਨੀ ਨਹੀਂ ਹੋਏਗੀ, ਉਹ ਤਕਰੀਬਨ ਸੁਣਿਆ ਕੋਈ 7-8 ਸਾਲ ਤੋਂ ਸੈਕਟਰੀ ਰਿਹਾ, ਜਾਂ ਕੋਈ 9-10 ਸਾਲ ਹੋ ਗਏ ਹੋਣੇ ਨੇ। ਉਸ ਤੋਂ ਬਾਅਦ ਹੁਣ ਉਹ ਸਦਾਰਤ ਤੇ ਆ ਕੇ ਬਹਿ ਗਿਆ। ਉਹ ਸਦਰ ਬਣ ਗਿਆ, ਉਹਨੇ ਸਦਰ ਬਣ ਕੇ ਕੀ ਕੀਤਾ, ਸੈਕਟਰੀ ਬਣ ਕੇ ਕੀਤਾ, ਉਹ ਸਾਰੀਆਂ ਪਹਿਲਵਾਨਾਂ ਦਾ ਮਾਲ ਜਿਹੜਾ ਸੀ ਨਾ, ਉਹ ਆਪਣੀ ਜੇਬਾਂ ਭਰੀਆਂ। ਫਰੀਦ ਜਿਹੜਾ ਜੇ ਉਹ ਇੱਕ ਦਫ਼ਤਰ ਦੇ ਵਿੱਚ ਕਲਰਕ ਜਿਹੜੀਆਂ ਫਾਈਲਾਂ ਚੁੱਕ ਕੇ ਲੈ ਕੇ ਜਾਂਦਾ, ਤੁਹਾਡੀ ਟੇਬਲ ਤੇ ਲੈ ਗਿਆ, ਉਹਨਾਂ ਦੀ ਟੇਬਲ ਤੇ ਲੈ ਗਿਆ, ਹੁਣ ਪਾਕਿਸਤਾਨ ਦਾ ਕੋਚ ਲਾ ਕੇ ਮੈਨੇਜਰ ਬਣਾ ਕੇ ਉਹਨੂੰ ਬਾਹਰ ਟੂਰ ਕਰਵਾਉਂਦੇ ਨੇ। ਮਾਮਬਖਸ਼ ਭਲਵਾਨ ਮੈਟ ਤੇ ਚੜ੍ਹਦਾ ਤੇ ਵਰਲਡ ਚੈਂਪੀਅਨ ਸੀ। ਵਾਹ ਵਾਹ। ਉਸ ਤੋਂ ਬਾਅਦ ਭੋਲੂ ਭਲਵਾਨ ਵੀ ਅਗਰ ਮੈਟ ਤੇ ਚੜ੍ਹਦਾ ਤੇ ਉਹ ਵੀ ਵਰਲਡ ਚੈਂਪੀਅਨ ਸੀ। ਉਹ ਤਰਾਕੇ ਸੀ ਭਲਵਾਨ, ਉੱਥੋਂ ਦਾ ਰਿਸਮੇ ਹਿੰਦ ਸੀ ਜੀ। ਭੋਲੂ ਭਲਵਾਨ ਨਾਲ ਖਿਲਾਇਆ ਉਸ ਜ਼ਮਾਨੇ ਦੇ ਵਿੱਚ। ਭੋਲੂ ਭਲਵਾਨ ਨੇ ਉਹਨੂੰ ਢਾਇਆ ਇੱਕ ਮੇਰਾ 2 ਮਿੰਟ ਦੇ ਵਿੱਚ। ਉਹਨੇ ਕਿਹਾ ਭਲਵਾਨ ਜੀ ਸਾਡਾ ਜਿਹੜਾ ਨਾ ਦੁਬਾਰਾ ਹੀ ਛਾਨਿਆ। ਭੋਲੂ ਭਲਵਾਨ ਨੇ ਕਿਹਾ ਉਹਨਾਂ ਦਾ ਤਕੀਆ ਕਲਾਮ ਤੇ ਬਿਸਮਿਲ੍ਲਾ ਲਿਆਓ। ਉਹਨੇ ਉਸ ਜ਼ਮਾਨੇ 'ਚ ਚੰਗੀ ਖਾਸੀ ਰਕਮ ਦਿੱਤੀ ਉਹਨਾਂ ਨੂੰ, ਤੇ ਭੋਲੂ ਭਲਵਾਨ ਨੇ ਕਿਹਾ ਹੁਣ ਇਹਨੂੰ ਮੈਂ 2 ਮਿੰਟ ਤੋਂ ਜਲਦੀ ਢਾਣਾ। ਵਾਹ ਵਾਹ। ਔਰ ਭਲਵਾਨ ਨੇ ਜੋ ਕਿਹਾ ਸਾਬਤ ਕਰ ਦਿੱਤਾ। ਜਦੋਂ ਮਾੜੂ ਵਾਲਾ ਤੇ ਸ਼ਾਹਦ ਆਟੇ ਵਾਲਾ ਉਦੋਂ 50-50 ਲੱਖ ਰੁਪਇਆ ਅਲਾਉਸ ਕੀਤਾ ਸੀ ਇਹਨਾਂ ਗੌਰਮੈਂਟ ਨੇ ਜੀ। ਮਗਰ ਜਿਹੜੇ ਅੱਗੇ ਅਹੁਦੇਦਾਰ ਨੇ ਸਾਡੇ ਫੈਡਰੇਸ਼ਨ ਦੇ, ਉਹ ਕੋਈ ਏਡੇ ਖੁੱਲੇ ਦਿਲ ਵਾਲੇ ਜਾਂ ਏਡੇ ਖੁੱਲੇ ਦਿਮਾਗ ਵਾਲੇ ਨਹੀਂ ਹੈ। ਉਹਨਾਂ ਨੂੰ ਰੋੜ ਕੇ ਤੇ 10 ਲੱਖ ਰੁਪਇਆ ਦਿੱਤਾ। ਬੜੇ ਬੜੇ ਅੱਛੇ ਨਾਂ ਗਏ ਨੇ ਸਾਡੇ ਗੁਰੂ ਵਾਲੇ। ਆ ਜਾਓ ਤੁਸੀਂ, ਸ਼ਰਫੋ ਪਹਿਲਵਾਨ ਗੁਜਰ ਈਰਾਨ ਗਿਆ ਵੇ, ਤਖਤੀ ਭਲਵਾਨ ਨਾ ਖੋਲਿਆ ਜੀ। ਸ਼ਰਫੋ ਭਲਵਾਨ ਨੇ ਆਂਦੇ ਨੇ ਇੰਨਾ ਹੀ ਹੋਇਆ ਕਿ ਉਹ ਬਗਲ ਵੜਿਆ ਤੇ ਉਹਨੂੰ ਨਾ ਕੜੰਗਾ ਮਾਰਿਆ ਤੇ ਅੱਧਾ ਈਰਾਨ ਜਿਹੜਾ ਵੇਖਣ ਵਾਲਾ ਸੀ ਨਾ ਉਹ ਇੰਜ ਹੋ ਗਿਆ। ਜਦੋਂ ਤੁਸੀਂ ਸਿਫਾਰਸ਼ੀ ਬੰਦੇ ਖੜੋਗੇ, ਸੈਕਟਰੀ ਬਣਾ ਕੇ, ਮੈਨੇਜਰ ਬਣਾ ਕੇ, ਆਪਣੇ ਨਵਾਜ਼ ਕੇ ਬੰਦੇ ਖੜੋਗੇ, ਤੇ ਫਿਰ ਉਹਦਾ ਅੰਜਾਮ ਇਹ ਹੀ ਹੋਵੇਗਾ। ਤੁਸੀਂ ਪਹਿਲਵਾਨਾਂ ਦੀ ਸਰਪ੍ਰਸਤੀ ਕਰੋ ਜਿਹੜੇ ਮੈਡਲ ਲੈ ਕੇ ਆਉਂਦੇ ਨੇ। ਮੈਂ ਅਨੁਮਾਨ ਇਜਾਜ਼, ਦੇਸ਼ ਪੰਜਾਬ ਦੇ ਸਾਰੇ ਹੀ ਰੰਗ ਘਰ ਬੈਠਿਆਂ ਮੇਲਾ ਨਿਊਜ਼ ਵੇਖਣ ਲਈ ਅੱਜ ਹੀ ਸਬਸਕ੍ਰਾਈਬ ਕਰੋ, ਬਲਕਿ ਮੈਂ ਤੇ ਕਹਿਣਾ ਹੁਣੇ ਕਰੋ। ਮੇਲੇ ਨੂੰ ਚੱਲੀਏ, ਹਾਏ ਚੱਲ ਮੇਲੇ ਨੂੰ ਚੱਲੀਏ, ਓ ਚੱਲ ਮੇਲੇ ਨੂੰ ਚੱਲੀਏ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਡਾਢੀ ਹਲਾ ਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਸਾਹਿਬੋ, ਸਾਡੇ ਨਾਲ ਇੱਕ ਹੋਰ ਸਾਡੇ ਵੀਰ
ਸਾਡੇ ਸ਼ਹਿਰ ਗੁਜਰਾਂਵਾਲੇ ਦਾ ਬਹੁਤ ਵੱਡਾ ਨਾਂ, ਫੰਨੇ ਪਹਿਲਵਾਨੀ ਦਾ ਬਹੁਤ ਵੱਡਾ, ਅੱਜ ਸਾਡਾ ਚਮਕਦਾ ਦਮਕਦਾ ਸਿਤਾਰਾ, ਬਹੁਤ ਸਾਰੇ ਉਹਨਾਂ ਦੇ ਕੋਲ ਵੀ ਟਾਈਟਲ ਨੇ, ਚੈਂਪੀਅਨ, ਸ਼ੇਰੇ ਪੰਜਾਬ, ਉਰਾਂ ਪਰਾਂ। ਮਾਨੀ ਪਹਿਲਵਾਨ, ਅਸਲ ਨਾਂ ਉਹਨਾਂ ਦਾ ਹੈ ਇਮਰਾਨ ਮੁਸਤਫਾ ਬੱਟ ਉਰਫ ਮਾਨੀ ਪਹਿਲਵਾਨ। ਉਹ ਵੀ ਸਾਡੇ ਨਾਲ ਮੌਜੂਦ ਨੇ, ਫੰਨੇ ਪਹਿਲਵਾਨੀ ਦੀ ਤਾਰੀਖ ਦੇ ਉੱਤੇ ਬੜੀ ਗਹਿਰੀ ਨਜ਼ਰ ਰੱਖਦੇ ਨੇ। ਆਓ ਭਲਵਾਨ ਹੋਰਾਂ ਨਾਲ ਵੀ ਤੁਹਾਨੂੰ ਮਿਲਵਾਈਏ। ਭਲਵਾਨ ਜੀ, ਤੁਹਾਡੀ ਬੜੀ ਮਿਹਰਬਾਨੀ, ਤੁਸੀਂ ਤਸ਼ਰੀਫ ਲਿਆਏ, ਸਾਡੀ ਇੱਜ਼ਤ ਵਧਾਈ। ਅੱਜ ਜਿਹੜਾ ਮੌਜੂ ਅਸਾਂ ਛੇੜਿਆ ਹੈ ਨਾ ਜੀ, ਤੁਸੀਂ ਸੁਣਿਆ, ਤੁਹਾਡੇ ਤੋਂ ਪਹਿਲੇ ਬੀਰੀ ਭਲਵਾਨ ਹੋਰਾਂ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ, ਗੋਗਾ ਪਹਿਲਵਾਨ ਹੋਰਾਂ ਨੂੰ ਵੀ ਅਸੀਂ ਇਹੀ ਸਵਾਲ ਉਹਨਾਂ ਅੱਗੇ ਰੱਖਿਆ। ਗੁਜ਼ਾਰਿਸ਼ ਇਹ ਵੇ ਕਿ ਸਰਕਾਰੀ ਇਦਾਰਿਆਂ ਦੀ ਸਰਪ੍ਰਸਤੀ ਨਾ ਹੋਵੇ ਤੇ ਵੇਖੋ ਨਾ, ਆਪਣੇ ਤੌਰ ਤੇ ਪਹਿਲਵਾਨੀ ਵਰਗਾ ਮਹਿੰਗਾ ਸ਼ੌਕ ਜਿਹੜਾ ਹੈ ਗਰੀਬ ਆਦਮੀ ਕਿਸ ਤਰ੍ਹਾਂ ਪੂਰਾ ਕਰ ਸਕਦਾ। ਭਲਵਾਨ ਜੀ, ਜਿਹੜੀ ਫੈਡਰੇਸ਼ਨ ਬਣਾਈ ਹੈ ਸਾਡੇ ਪਾਕਿਸਤਾਨ ਦੇ ਵਿੱਚ, ਰੈਸਲਿੰਗ ਫੈਡਰੇਸ਼ਨ, ਜਿਹੜੀ ਪੂਰੇ ਪਾਕਿਸਤਾਨ ਦਾ ਪਹਿਲਵਾਨੀ ਦੇ ਅਮੂਰ ਨੂੰ ਵੇਖਦੀ ਹੈ, ਅਸਾਂ ਤੇ ਇਹ ਸੁਣਿਆ ਕਿ ਜਿਹੜੇ ਉਹਦੇ ਵੱਡੇ ਅਹੁਦੇਦਾਰ ਨੇ, ਉਹ ਸਾਰੀ ਜ਼ਿੰਦਗੀ ਨਾ ਉਹਨਾਂ ਕਦੀ ਲੰਗੋਟਾ ਕੀਤਾ, ਨਾ ਖਾੜੇ ਵੜੇ ਨੇ, ਨਾ ਉਹਨਾਂ ਨੂੰ ਭਲਵਾਨੀ ਦਾ ਪਤਾ ਹੈ, ਨਾ ਉਹਨਾਂ ਭਲਵਾਨੀ ਤੇ ਕੋਈ ਕਿਤਾਬ ਹੀ ਪੜ੍ਹੀ ਹੈ। ਖਾੜੇ ਤੇ ਚਲੋ ਅਸੀਂ ਵੀ ਨਹੀਂ ਵੜੇ, ਲੇਕਿਨ ਅਸੀਂ ਤੁਹਾਡੀਆਂ ਗੱਲਾਂ ਸੁਣੀਆਂ ਹੀ ਆ, ਉਹਨਾਂ ਦੇ ਗੱਲਾਂ ਵੀ ਨਹੀਂ ਕਿਸੇ ਭਲਵਾਨ ਕੋ ਸੁਣੀਆਂ। ਤੇ ਉਹਨਾਂ ਨੂੰ ਇਹ ਕਿਉਂ ਨਵਾਜ਼ ਦਿੱਤਾ, ਕਿਉਂ ਗੌਰਮੈਂਟ ਨੇ ਉਹਨਾਂ ਨੂੰ ਏਡੇ ਵੱਡੇ ਅਹੁਦਿਆਂ ਤੇ ਲਾਇਆ, ਜਿਹੜੇ ਕਿ ਪਹਿਲਵਾਨੀ ਦਾ ਜ਼ਵਾਲ ਦਾ ਬਾਇਸ ਪੈ ਬਣਦੇ ਨੇ। ਤੁਸੀਂ ਦੇਖੋ ਨਾ, ਫੈਡਰੇਸ਼ਨ ਦਾ ਤੇ ਮਤਲਬ ਹੈ ਕਿ ਉਹਦੀ ਛਤਰ ਛਾਵੇਂ ਭਲਵਾਨੀ ਤਰੱਕੀ ਕਰਦੀ, ਤੇ ਇਹ ਤਾਂ ਪਿਛਾ ਨੂੰ ਆਉਣ ਡਿਆ ਕੰਮ, ਜ਼ਵਾਲ ਪਜ਼ੀਰ। ਤੇ ਇਹ ਜ਼ਰਾ ਥੋੜਾ ਝਾਤੀ ਇਹਦੇ ਤੇ ਇੱਕ ਤੇ ਪਾਓ। ਦੂਜਾ ਸਰ, ਇਸ ਗੱਲ ਤੇ ਚਾਨਣ ਪਾਓ ਕਿ ਪਹਿਲਵਾਨੀ ਜਿਹੜੀ ਸਾਡੀ ਦੇਸੀ ਕੁਸ਼ਤੀ, ਸਾਡੀ ਮੀਰਾਸ, ਸਾਡੇ ਵੱਡਿਆਂ ਦੀ ਵਿਰਾਸਤ ਸਾਨੂੰ ਮਿਲੀ। ਵੇਖੋ ਨਾ, ਛੋਟੇ ਪਹਿਲਵਾਨ ਤੁਹਾਡੇ ਬਜ਼ੁਰਗ ਪਹਿਲਵਾਨ ਰਹੇ, ਗੋਗੇ ਭਲਵਾਨ ਹੋਰੀ ਨੇ, ਹੁਣੇ ਬੀਰੀ ਭਲਵਾਨ ਹੋਰੀ, ਕਈ ਪੁਸ਼ਤਾਂ ਤੋਂ ਵੇਖੋ ਜੀ ਇਹਨਾਂ ਦੇ ਘਰ ਦੀ ਭਲਵਾਨੀ, ਇਹ ਕਿਉਂ ਸਾਡੇ ਹੱਥੋਂ ਨਿਕਲਦੀ ਜਾ ਰਹੀ। ਮੈਂ ਪਹਿਲੇ ਸਵਾਲ ਡਾਕਟਰ ਸਾਹਿਬ ਤੁਹਾਡੇ ਲਾਉਣਾ ਜੀ। ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਰਿਆਜ਼ ਪਹਿਲਵਾਨ ਪਿਸਰ ਅੱਛਾ ਪਹਿਲਵਾਨ ਸ਼ੇਰੇ ਪਾਕਿਸਤਾਨ ਦਾ ਮੇਰਾ ਭਾਈ ਹੈ ਛੋਟਾ, ਉਹਦਾ ਸ਼ੁਕਰੀਆ ਅਦਾ ਕਰਨਾ ਕਿ ਉਸ ਬੱਚੇ ਦੇ ਦਿਲ ਦੇ ਵਿੱਚ ਅੱਲਾਹ ਪਾਕ ਨੇ ਇਹ ਉਮੰਗ ਪੈਦਾ ਕੀਤੀ ਹੈ ਕਿ ਯਾਰ ਦੇਸੀ ਕੁਸ਼ਤੀ ਦੇ ਬਾਰੇ ਦੇ ਵਿੱਚ ਜੀ ਮੈਂ ਕੋਈ ਜੱਦੋ ਜਹਿਦ ਕਰਾਂ ਇਹਦੀ ਤਰੱਕੀ ਵਾਸਤੇ। ਉਹਦੇ ਇਸ ਅਮਲ ਤੋਂ ਮੈਨੂੰ ਫੋਨ ਕੀਤਾ ਗੋਗੇ ਪਹਿਲਵਾਨ ਚੈਂਪੀਅਨ ਪਾਕਿਸਤਾਨ ਨੂੰ, ਉਹਨੇ ਫੋਨ ਕੀਤਾ ਆਰਫ ਪਹਿਲਵਾਨ ਪਟਿਆਲਾ ਨੂੰ ਕੀਤਾ, ਉਹਨੇ ਬੀਰੀ ਪਹਿਲਵਾਨ ਨੂੰ ਉਹਨੇ ਬੁਲਾਇਆ, ਬਲਕਿ ਸਾਰੇ ਪਾਕਿਸਤਾਨ ਦੇ ਪਹਿਲਵਾਨਾਂ ਦੇ ਨਾਲ ਉਹਨੇ ਰਾਬਤੇ ਕੀਤੇ। ਵਾਹ। ਔਰ ਇੱਕ ਬੜਾ ਮਜ਼ਬੂਤ ਦੇਸੀ ਕੁਸ਼ਤੀ ਦਾ ਪਹਿਲਵਾਨ ਬਰਦ ਗਰੁੱਪ ਬਣ ਗਿਆ। ਔਰ ਇਹਦੇ ਚ ਦੰਗਲ ਕਰਾਉਣ ਵਾਲੇ ਬੰਦੇ ਵੀ, ਉਸਤਾਦ ਖਲੀਫੇ ਵੀ, ਔਰ ਮੌਜੂਦਾ ਪਹਿਲਵਾਨ ਜਿੰਨੇ ਨੇ ਉਹ ਵੀ ਇਹਦੇ ਸ਼ਿਰਕਤ ਕਰ ਰਹੇ ਨੇ, ਜੋਗਦਾਰ ਜੋਗ ਸ਼ਾਮਲ ਹੋ ਰਹੇ ਨੇ। ਮਾਸ਼ਾਅੱਲਾ ਮਾਸ਼ਾਅੱਲਾ। ਔਰ ਇਹ ਸਾਰਾ ਸਿਹਰਾ ਜਿਹੜਾ ਨਾ, ਇਹ ਰਿਆਜ਼ ਪਹਿਲਵਾਨ ਪਿਸਰ ਅੱਛਾ ਪਹਿਲਵਾਨ ਸ਼ੇਰੇ ਪਾਕਿਸਤਾਨ, ਬਿਲਾ ਸ਼ੁਬਾ ਜੀ, ਬਿਲਾ ਸ਼ੁਬਾ। ਮੈਂ ਇਹਨੂੰ ਦਾਦ ਦੇਣਾ ਇਸ ਬੱਚੇ ਨੂੰ ਜੀ, ਇਹਦੇ ਦਿਲ ਚ ਅੱਲਾ ਨੇ ਦਰਦ ਪੈਦਾ ਕੀਤਾ ਜੀ। ਤੁਸੀਂ ਪਹਿਲੇ ਸਵਾਲਾਂ 'ਚ ਕਿ ਫੈਡਰੇਸ਼ਨ ਜਿਹੜੀ ਬਣੀ ਹੈ ਪਾਕਿਸਤਾਨ ਜਿਹੜੀ ਮੈਟ ਦੀ, ਅਸੀਂ ਗੋਗੇ ਭਲਵਾਨ ਨੂੰ ਪਹਿਲੋਂ ਕਿਹਾ ਤੇ ਬੀਰੀ ਪਹਿਲਵਾਨ ਨੇ ਇਹਦਾ ਇਜ਼ਹਾਰ ਕੀਤਾ, ਅਸੀਂ ਬਿਲਕੁਲ ਇਹਦੇ ਦਾ ਖਿਲਾਫ ਨਹੀਂ ਜੀ। ਮਗਰ ਜਿਹੜੇ ਤੁਸੀਂ ਸਵਾਲ ਕੀਤਾ, ਬਦਕਿਸਮਤੀ ਇਹ ਵੇ ਜਿਹੜੇ ਅਹੁਦੇਦਾਰ ਬਣਾਏ ਗਏ ਨੇ, ਮੈਂ ਇਹ ਬਰ ਬਲਾ ਕਹਾਂਗਾ ਕਦੀ ਇਹਨਾਂ ਬੰਦਿਆਂ ਨੇ ਨਾ ਲੱਗਿਆ ਵੀ ਸਿਰ ਨੂੰ ਤੇਲ ਨਹੀਂ ਲਾਇਆ। ਭਲਵਾਨੀ ਤੇ ਬਹੁਤ ਦੂਰ। ਵਾਹ ਵਾਹ ਵਾਹ। ਸਾਡਾ ਅਸਲ ਮਕਸਦ ਇਹ ਵੇ ਕਿ ਜਿਹੜੇ ਮੌਜੂਦਾ ਦੌਰ ਦੇ ਪਹਿਲਵਾਨ ਨੇ, ਉਹਨਾਂ ਦੇ ਵਿੱਚੋਂ ਬੜੇ ਬੜੇ ਲਾਇਕ ਆਦਮੀ ਨੇ, ਇਮਾਨਦਾਰ ਹਾਨਸ ਆਦਮੀ ਨੇ, ਜਿਹੜੇ ਦੰਗਲ ਕਰਾਉਣ ਵਾਲੇ ਪੜ੍ਹੇ ਲਿਖੇ ਬੜੇ ਬੰਦੇ ਨੇ। ਮੁਲਤਾਨ ਤੋਂ ਕੱਲ ਮੈਨੂੰ ਇੱਕ ਆਦਮੀ ਦਾ, ਮਨਜ਼ੂਰ ਪਹਿਲਵਾਨ ਉਹ ਮੁਲਤਾਨ ਦਾ ਵੇ, ਉਹਦਾ ਫੋਨ ਆਇਆ ਸੀ ਮੈਨੂੰ, ਹਫੀਜ਼ ਪਹਿਲਵਾਨ ਹੈ ਮੁਲਤਾਨ ਦਾ, ਬੜਾ ਹਾਨਸ ਆਦਮੀ ਹੈ, ਪਹਿਲਵਾਨ ਹੈ, ਬੜਾ ਦਿੱਲੀ 'ਚ ਘੁਲਿਆ, ਬੜਾ ਇਹਦਾ ਨਾਂ ਸੀ ਉੱਥੇ ਦਿੱਲੀ ਸੁਰੇਸ਼ ਦੇ ਨਾਲ। ਵਾਹ। ਬੜੇ ਬੜੇ ਅੱਛੇ ਆਦਮੀ ਨੇ, ਗੁਜਰਾਂਵਾਲੇ ਦੇ ਵਿੱਚ ਖਾਂਦੇ ਪੀਂਦੇ ਘਰਾਣੇ ਨੇ, ਜਿਨ੍ਹਾਂ ਨੇ ਇੰਟਰਵਿਊ ਪਹਿਲੇ ਵੀ ਦਿੱਤਾ, ਅੱਲਾ ਦੀ ਰਹਿਮਤ ਇਹਨਾਂ ਦੇ। ਵਾਹ। ਮਾਲੀ ਤੌਰ ਤੇ ਮਜ਼ਬੂਤ ਆਦਮੀ ਨੇ ਮਾਸ਼ਾਅੱਲਾ। ਐਸੇ ਬੰਦੇ ਹੋਣੇ ਚਾਹੀਦੇ ਨੇ ਫੈਡਰੇਸ਼ਨ ਦੇ ਵਿੱਚ ਜਿਹੜੇ ਪਹਿਲਵਾਨੀ ਨੂੰ ਸਮਝਦੇ ਹੋਣ। ਵਾਹ ਵਾਹ। ਪਹਿਲਵਾਨ ਦੀ ਪ੍ਰੋਬਲਮ ਨੂੰ ਸਮਝਦੇ ਹੋਣ, ਪਹਿਲਵਾਨੇ ਨੂੰ ਔਕਾਤ ਦੇ ਮੁਤਲਕ ਜਾਂ ਪਹਿਲਵਾਨੀ ਦੇ ਮੁਤਲਕ ਸਮਝਦੇ ਹੋਣ। ਮੈਂ ਇਹਦੀ ਛੋਟੀ ਜਿਹੀ ਮਿਸਾਲ ਦਿਆਂਗਾ। ਮੇਰੇ ਵਾਲ ਸਾਹਿਬ ਨੇ ਦੱਸਿਆ, ਜਦੋਂ ਨਵਾਂ ਪਾਕਿਸਤਾਨ ਡਾਕਟਰ ਸਾਹਿਬ ਬਣਿਆ ਨਾ ਜੀ, ਉਦੋਂ ਵੀ ਪਹਿਲਵਾਨੀ ਬੜੀ ਸਲੋ ਹੋ ਗਈ ਸੀ ਜੀ, ਕਿਉਂਕਿ ਨਵਾਂ ਪਾਕਿਸਤਾਨ ਬਣਿਆ ਸੀ। ਪਹਿਲਵਾਨਾਂ ਦੇ ਇਸ ਤਰ੍ਹਾਂ ਦਰਦ ਰੱਖਣਾ ਬੰਦਿਆਂ ਨੇ ਨਾ, ਬਦਾਮਾਂ ਦੇ ਉੱਤੇ ਭਲਵਾਨਾਂ ਨੂੰ ਨਾ ਘੁਲਾਉਣਾ ਸ਼ੁਰੂ ਕੀਤਾ। ਵਾਹ ਵਾਹ। ਮਤਲਬ 5 ਕਿਲੋ ਬਦਾਮ, 10 ਕਿਲੋ ਬਦਾਮ, ਉਹਦੇ ਚ ਕਾਲਾ ਪਹਿਲਵਾਨ ਹੀਰੋ ਨੰਬਰ 1 ਕੀ ਹੋਇਆ। ਸਾਡੇ ਗੁਜਰਾਂਵਾਲੇ ਦੇ ਬੜੇ ਬੜੇ ਭਵਨ, ਸਾਡਾ ਮਹੱਲਾ ਹੀ ਸਾਰਾ ਪਹਿਲਵਾਨਾਂ ਦਾ। ਹਾਂਜੀ ਹਾਂਜੀ। ਇਹ ਕਰਦਿਆਂ
ਇਹ ਅਰੂਜ 'ਚ ਚਲਾ ਗਿਆ ਕੰਮ ਉਦੋਂ ਵੀ। ਮਾਸ਼ਾਅੱਲਾ। ਔਰ ਮੈਂ ਸਮਝਦਾ ਕਿ ਸਾਡੇ ਦੌਰ ਤੱਕ ਵੀ ਗੋਗਾ ਪਹਿਲਵਾਨ ਜੀ ਤੇ ਸਾਡੇ ਨਾਲ ਵੱਡੇ ਸੀਨੀਅਰ ਪਹਿਲਵਾਨ ਹੋਏ ਨੇ, ਮਗਰ ਥੱਲੇ ਇਹਨਾਂ ਦੇ ਸਾਡੇ ਦੌਰ ਤੱਕ ਜਿੰਨੇ ਵੀ ਇਸੇ ਲੜਕੇ ਸਾਂ, ਸ਼ਾਹਦ ਆਟੇ ਵਾਲਾ ਹੋ ਗਿਆ, ਆਰ ਪੱਠਾਂ ਵਾਲਾ ਹੋ ਗਿਆ, ਮੈਂ ਸਾਂ, ਸਾਡੇ ਮਲ ਭੂਪੀ ਪਹਿਲਵਾਨ ਸੀ ਜੀ, ਬੀਰੀ ਪਹਿਲਵਾਨ ਤੇ ਚਲੋ ਹਮ ਅੱਲਾ ਮਾਸ਼ਾਅੱਲਾ ਇਹਨਾਂ ਦੇ ਹੋਏ ਨੇ, ਘੁਲਿਆ ਵੀ ਇਹ ਪਹਿਲਵਾਨ ਦੇ ਨਾਲ। ਤਾਰਕ ਖਲੀਫਾ ਤਾਰਕ ਹੋ ਗਿਆ, ਆਰਫ ਡਾਰ, ਆਜ਼ਮ ਪਹਿਲਵਾਨ, ਇਹ ਸਾਡੀ ਬੈਚ ਦੇ ਸਾਰੇ, ਅਸ਼ੂ ਪਹਿਲਵਾਨ ਭਾਂਡੇ ਵਾਲਾ ਸੀ, ਹੋਰ ਸਾਰੇ ਪਹਿਲਵਾਨ ਜਿੰਨੇ ਵੀ ਸਨ ਇਹ ਸਾਡੇ ਬੈਚ ਤੇ ਆਉਂਦੇ ਸਨ। ਬਿਲਕੁਲ ਬਿਲਕੁਲ। ਬੜਾ ਬਿਹਤਰੀਨ ਕੰਮ ਸੀ। ਇੱਥੇ ਦੰਗਲ ਹੁੰਦੇ ਸਨ, ਜੈਸਾ ਕਿ ਬੀਰੀ ਪਹਿਲਵਾਨ ਨੇ ਵੀ ਕਿਹਾ ਵੇ ਕਿ ਅਗਰ 10 ਰੁਪਏ ਸਿਲਮੇ ਦਾ ਟਿਕਟ ਸੀ ਤੇ ਉਦੋਂ ਵੀ 200 ਰੁਪਏ ਦਾ ਟਿਕਟ ਪਹਿਲਵਾਨ ਦੰਗਲ ਦਾ ਹੁੰਦਾ ਸੀ। ਹਾਂਜੀ। ਇਸ ਵਾਸਤੇ ਐਸੇ ਆਦਮੀ ਹੋਣੇ ਚਾਹੀਦੇ ਨੇ ਜਿਹੜਾ ਦੇਸੀ ਕੁਸ਼ਤੀ ਨੂੰ ਸਮਝਦੇ ਹੋਣ। ਵਾਹ। ਨੱਕੀ ਪਾਠਕ ਲਾਹੌਰ ਦਾ ਬੜਾ ਵੱਡਾ ਨਾਂ ਹੋਇਆ ਵੇ ਜੀ, ਉਹ ਫੈਡਰੇਸ਼ਨ ਦੇ ਨਾਲ ਮੁਸਤਰੀ ਕਰਿਆ ਔਰ ਬੜਾ ਪੜ੍ਹਿਆ ਲਿਖਿਆ ਆਦਮੀ ਸੀ ਜੀ। ਮੈਂ ਖੁਦ ਉਸ ਮਹਿਫਿਲ ਦੇ ਵਿੱਚ ਮੌਜੂਦ ਸਾਂ ਜੀ। ਜਿਹੜੀ ਡਾਕਟਰ ਸਾਹਿਬ ਪਹਿਲਵਾਨੀ ਹੈ ਨਾ, ਦੇਸੀ ਕੁਸ਼ਤੀ ਖਾੜਾ ਜਿਹੜਾ ਜੀ, ਉਹ ਇੱਕ ਨਰਸਰੀ ਹੈ। ਵਾਹ ਵਾਹ। ਮੈਂ ਉਹਦੀ ਮਿਸਾਲ ਤੁਹਾਨੂੰ ਦੇਣ ਲੱਗਾ। ਹੁਣ 3-4 ਬੰਦਿਆਂ ਦੀ ਉੱਥੋਂ ਸ਼ੁਰੂ ਹੋ ਜਾਂਦੇ ਆ, ਵੱਡਿਆਂ ਪਹਿਲਵਾਨਾਂ ਤੋਂ ਸੀ। ਨੱਕੀ ਭੱਟ ਨੇ ਉਸ ਮਹਿਫਿਲ ਦੇ ਵਿੱਚ ਆਖਿਆ, ਮੈਂ ਜਿੱਥੇ ਮੌਜੂਦ ਸਾਂ, ਉਹਨੇ ਆਖਿਆ ਗਾਮਾ ਪਹਿਲਵਾਨ ਤੇ ਵੈਸੇ ਇੰਟਰਨੈਸ਼ਨਲ ਤੌਰ ਤੇ ਇੰਗਲੈਂਡ ਜਾ ਕੇ ਘੁਲਿਆ, ਰੀਮ ਪਹਿਲਵਾਨ ਨੇ ਵੀ ਇੰਟਰਨੈਸ਼ਨਲ ਤੌਰ ਤੇ ਇੱਕ ਤੁਹਾਡੇ ਵੇਲ ਆ ਕੇ ਮੈਂ ਦੱਸਿਆ ਕਿ ਕਿੰਨਾ ਪਹਿਲਵਾਨਾਂ ਨਾਲ ਘੁਲਿਆ। ਉਹਨੇ ਆਖਿਆ ਕਿ ਇਮਾਮ ਬਖਸ਼ ਪਹਿਲਵਾਨ ਵੀ ਅਗਰ ਮੈਟ ਤੇ ਚੜਦਾ, ਕੁਸ਼ਤੀ ਯਾਨੀ ਕਿ ਮੈਟ ਦੀ ਘੁਲਦਾ, ਤੇ ਵਰਲਡ ਚੈਂਪੀਅਨ ਸੀ, ਕਿਉਂਕਿ ਉਹਨੂੰ ਜਿੰਨੇ ਵੀ ਵਰਲਡ ਚੈਂਪੀਅਨ ਪਹਿਲਵਾਨ ਨੇ ਨਾ ਦੁਨੀਆ ਦੇ, ਉਹ ਬੜੀ ਦਸਰਤ ਸੀ, ਉਹਦੀ ਮਾਲੂਮਾਤ ਸੀ। ਉਹਦੇ ਕਮੈਂਟ ਤੇ ਅੱਲਾਹ ਉਹਨੂੰ ਜੰਨਤ ਨਸੀਬ ਕਰੇ। ਮੈਂ ਉਹਨੇ ਖੁਦ ਆਖਿਆ, ਅਗਰ ਉਹਨੇ ਆਖਿਆ ਇਮਾਮ ਬਖਸ਼ ਪਹਿਲਵਾਨ ਮੈਟ ਤੇ ਚੜਦਾ ਤੇ ਵਰਲਡ ਚੈਂਪੀਅਨ ਸੀ। ਵਾਹ ਵਾਹ। ਉਸ ਤੋਂ ਬਾਅਦ ਭੁੱਲੂ ਪਹਿਲਵਾਨ ਵੀ ਅਗਰ ਮੈਟ ਤੇ ਚੜਦਾ ਤੇ ਉਹ ਵੀ ਵਰਲਡ ਚੈਂਪੀਅਨ ਸੀ। ਉਸ ਤੋਂ ਅੱਗੇ ਆ ਜਾਓ ਤੁਸੀਂ ਲਾਹੌਰ ਦੇ ਵਿੱਚ, ਮੈਂ ਤੁਹਾਨੂੰ ਨਾਮ ਗਿਣਾਣਾ ਜਿਹੜੇ ਰਹਿ ਜਾਣਗੇ, ਮੈਂ ਉਹਨਾਂ ਤੋਂ ਆਪਣਾ ਮਦਦ ਚਾਹਾਂਗਾ। ਸ਼ਹੀਦਾ ਪਹਿਲਵਾਨ ਮਨੀਲਾ ਚੈਂਪੀਅਨ, ਸਈਦ ਪਹਿਲਵਾਨ ਭੱਟੀਆਲਾ, ਅਖਤਰ ਪਹਿਲਵਾਨ, ਸ਼ਫੀ ਪਹਿਲਵਾਨ ਸੀ ਇੱਕ ਉੱਥੇ, ਹਾਜੀ ਅਫਸਰ ਪਹਿਲਵਾਨ ਮੈਟ ਤੇ ਗਿਆ। ਬਿਲਕੁਲ। ਬੜੇ ਬੜੇ ਅੱਛੇ ਨਾਂ ਗਏ ਨੇ ਸਾਡੇ ਗੁਰੂ ਵਾਲੇ। ਆ ਜਾਓ ਤੁਸੀਂ, ਸ਼ਰਫੋ ਪਹਿਲਵਾਨ ਗੁਜਰ ਈਰਾਨ ਗਿਆ ਵੇ, ਤਖਤੀ ਪਹਿਲਵਾਨ ਨਾਲ ਖੁੱਲਿਆ ਜੀ। ਸ਼ਫੂ ਪਹਿਲਵਾਨ ਨੇ ਆਂਦੇ ਨੇ ਇੰਨਾ ਹੀ ਹੋਇਆ ਕਿ ਉਹ ਬਗਲ ਵੜਿਆ ਤੇ ਉਹਨੂੰ ਨਾ ਕੜੰਗਾ ਮਾਰਿਆ ਤੇ ਅੱਧਾ ਈਰਾਨ ਜਿਹੜਾ ਵੇਖਣ ਵਾਲਾ ਸੀ ਨਾ ਉਹ ਇੰਜ ਹੋ ਗਿਆ। ਐ ਲਾਤੀ ਚੁੱਕੀ ਏ ਤੇ ਪਹਿਲਵਾਨਾਂ ਦਾ ਮੈਂ ਸਟੇਸ਼ਨ ਤੇ ਆਇਆ ਤੇ ਪੂਰਾ ਸਟੇਸ਼ਨ ਭਰਿਆ ਸੀ। ਮੈਨੂੰ ਵੇਖਣ ਵਾਸਤੇ ਆਇਆ ਤੇ ਉਹਨੇ ਆਖਿਆ ਯਾਰ ਤਖਤੀ ਨਾਲ ਜਿਹੜਾ ਬੰਦਾ ਘੁਲਿਆ ਕੌਣ ਹੈ। ਉਸ ਤੋਂ ਬਾਅਦ ਗੋਗਾ ਪਹਿਲਵਾਨ ਚੈਂਪੀਅਨ ਜਿਹੜਾ ਇਹ 71 ਦੇ ਵਿੱਚ ਬਲਗਾਰੀਆ ਗਿਆ, ਫਿਰ ਈਰਾਨ ਗਿਆ ਪਹਿਲਵਾਨ, ਫਿਰ ਇਸੇ ਆਪਣਾ ਇਵਜ਼ ਦੇ ਵਿੱਚ ਪਹਿਲਵਾਨ ਨੂੰ ਉਮਰਾ ਕਰਾਇਆ ਗਵਰਨਮੈਂਟ ਨੇ। ਉਹਨੇ ਆਖਿਆ ਆਜ਼ਾਦੀ ਤੌਰ ਤੇ ਦੱਸੋ ਤੁਸੀਂ ਕੀ ਚਾਹੁੰਦੇ ਹੋ। ਪਹਿਲਵਾਨ ਨੇ ਆਖਿਆ ਮੈਨੂੰ ਕੋਈ ਜਾਬ ਸ਼ਾਬ ਨਹੀਂ ਚਾਹੀਦੀ, ਤੁਸੀਂ ਮੈਨੂੰ ਉਮਰੇ ਵਾਸਤੇ ਪਹਿਲਵਾਨ ਦਾ ਉਮਰਾ ਕੀਤਾ ਉਸ ਟਾਈਮ। ਆਰਫ ਪਹਿਲਵਾਨ ਡਰ ਗਿਆ, ਆਪਣਾ ਈਰਾਨ ਗਿਆ ਵੇ, ਸਾਡਾ ਆਪਣਾ ਜੀ ਸ਼ਹਿਰ ਗੁਜਰਾਂ ਦਾ। ਇਸੇ ਤਰ੍ਹਾਂ ਪਹਿਲਵਾਨ ਨੇ ਨਾ ਭੁੱਲਾ ਤੇਲੀ ਸੀ, ਉਹਨਾਂ ਪਰਾਂ ਮੈਟ ਦੇ ਉਦੋਂ ਰੇਲਵੇ ਬੜੀ ਮਜ਼ਬੂਤ ਹੁੰਦੀ ਸੀ ਜੀ। ਇਸ ਤਰ੍ਹਾਂ ਰੇਲਵੇ ਫਿਰ ਵਾਪਟਾ ਸਾਡੇ ਟਾਈਮ ਬਣਿਆ, ਅਸੀਂ ਵਾਪਟਾ ਸਾਰੇ ਜਾਣ ਕੀਤੇ। ਆਰਮੀ ਹੋਈ, ਉਹਦੇ ਚ ਭੁੱਪੀ ਪਹਿਲਵਾਨ ਗਿਆ ਵੇ, ਗੋਗਾ ਮੀਸਾ ਵਾਲਾ ਗਿਆ ਵੇ, ਆਰਫ ਪਹਿਲਵਾਨ ਪੱਟਾਂ ਵਾਲਾ ਸੀ। ਇਹ ਸਾਰੇ ਆਪਣਾ ਅਦਾਰੇ ਜਿਹੜੇ ਨਾ ਉਹ ਜ਼ਮਾਨ ਸਰਪ੍ਰਸਤੀ ਕਰਦੇ ਹਨ ਪਹਿਲਵਾਨਾਂ ਦੀ ਜੀ। ਮੇਰਾ ਕਹਿਣ ਦਾ ਮਕਸਦ ਹੈ ਕਿ ਜਿਹੜੀ ਦੇਸੀ ਪਹਿਲਵਾਨੀ ਹੈ ਨਾ, ਇਹ ਨਸਰੀ ਹੈ ਪਹਿਲਵਾਨਾਂ ਦੀ। ਅਗਰ ਇਹ ਜ਼ਵਾਲ ਪਜ਼ੀਰ ਹੋ ਗਈ ਤੇ ਦੱਸੋ ਪਹਿਲਵਾਨ ਕਿੱਥੋਂ ਹੋਣਗੇ। ਅੱਜ ਕੱਲ ਦਾ ਉਹ ਭੋਲਾ ਭਾਲਾ, ਬਸ਼ੀਰ ਭੋਲਾ ਭਾਲਾ, ਉਹ ਮੈਡਲ ਯਾਫਤਾ ਮੁੰਡਾ ਹੋਇਆ ਵੇ, ਸ਼ਾਹਦ ਆਟੇ ਵਾਲਾ ਆਇਆ ਵੇ, ਆਪਣਾ ਕਾਲਾ ਮਾੜੂ ਵਾਲਾ ਆਇਆ ਮੇਰੇ ਨਾਲ ਘੁਲਿਆ, ਆਪਣਾ ਪਹਿਲਵਾਨ ਨਾਲ ਘੁਲਿਆ, ਆਰ ਪੱਟਾ ਨਾਲ, ਸਾਰੀ ਬੈਚ ਦੇ ਸਾਡੇ ਇਹ ਪਹਿਲਵਾਨ ਸੀ। ਉਹ ਵੀ ਮੈਡਲ, ਏਸ਼ੀਆ ਦਾ ਮੈਡਲ ਹੋਇਆ, ਸ਼ਾਹਦ ਆਟੇ ਵਾਲਾ ਸਿਲਵਰ ਮੈਡਲ ਹੋਇਆ। ਇਹ ਬੰਦੇ ਜਿਹੜੇ ਨੇ ਨਾ ਕਿੱਥੋਂ ਦੇ ਸਨ, ਇਹ ਖਾੜੇ ਦੀ ਮਿੱਟੀ ਦੇ ਸਨ। ਸਾਡੇ ਦਰਦੇ ਦਿਲ ਇਹ ਵੇਖ ਕੇ ਸਾਡੀ ਖਾੜੇ ਦੀ ਮਿੱਟੀ ਦੇ ਉੱਤੇ ਜਿਹੜੇ ਹੁਕਮਰਾਨ ਨੇ ਸਰਪ੍ਰਸਤੀ ਕਰਦੇ ਨੇ, ਇਹ ਨਾਲ ਧਿਆਨ ਕਰਨ। ਮੈਂ ਨਾ ਸੀ ਨਾ ਅਸੀਂ ਕੋਈ ਭੀਖ ਨਹੀਂ ਮੰਗਦੇ ਇਹਨਾਂ ਕੋਲੋਂ, ਜਾਂ ਕੋਈ ਸਾਡੀ ਅੱਲਾ ਦੀ ਸਾਡੇ ਤੇ ਬੜੀ ਰਹਿਮਤ ਹੈ ਸਾਰੇ ਪਹਿਲਵਾਨਾਂ ਤੇ, ਆਪਣੇ ਘਰੋਂ ਖਾ ਕੇ ਹੀ ਪਹਿਲਵਾਨੀ ਕੀਤੀ ਹੈ। ਅਸੀਂ ਸਿਰਫ ਉਹਨੇ ਦੰਗਲ ਕਰਾਏ ਜਾਣ, ਦੰਗਲ ਕਰਾਉਣ, ਉਹਨਾਂ ਦੇ ਨਾਲ ਟਿਕਟ ਲੱਗਦੀ, ਉਹ ਪਹਿਲਵਾਨਾਂ ਨੂੰ ਜਿਸ ਵੇਲੇ ਪੈਸੇ ਮਿਲਦੇ ਨੇ ਉਹ ਸ਼ੌਕ ਵੱਧਦਾ। ਕੀ ਆਖਿਆ ਜੀ। ਦੂਸਰਾ ਪਹਿਲਵਾਨ ਜੀ, ਤੁਸੀਂ ਜਿੱਡੇ ਮਰਜ਼ੀ ਵੱਡੇ ਪਹਿਲਵਾਨ ਹੋ, ਜਿਸ ਵੇਲੇ ਤੁਸੀਂ ਇੰਟਰਨੈਸ਼ਨਲ ਮੁਕਾਬਲਿਆਂ 'ਚ ਘੁਲਣ ਜਾਣਾ ਤੁਹਾਨੂੰ ਫੈਡਰੇਸ਼ਨ ਹੀ ਕਰਦੀ ਹੈ ਨਾ, ਫਿਰ ਗਵਰਨਮੈਂਟ ਦਾ ਮਦਦ ਚਾਹੀਦੀ ਹੁੰਦੀ ਹੈ ਬੰਦੇ ਨੂੰ, ਤੇ ਗਵਰਨਮੈਂਟ ਸਰਪ੍ਰਸਤੀ ਕਰੇ। ਚਲੋ ਪਹਿਲਵਾਨ ਆਪਣੇ ਘਰੋਂ ਵੀ ਪਹਿਲਵਾਨੀ ਕਰੇ, ਜਿਵੇਂ ਵੇਖੋ ਨਾ ਨੂੰ ਦਸਤਗੀਰ ਮੁੰਡੇ ਦਾ ਨਾਂ ਲਿਆ ਬੀਰੀ ਪਹਿਲਵਾਨ ਨੇ, ਉਸ ਮੁੰਡੇ ਨੇ ਘਰੋਂ ਹੀ ਮਿਹਨਤ ਕੀਤੀ ਹੈ, ਬੇਤਹਾਸ਼ਾ ਮਿਹਨਤ ਕੀਤੀ, ਲੇਕਿਨ ਪਾਕਿਸਤਾਨ ਦੀ ਜਿਹੜੀ ਵੇਟ ਲਿਫਟਿੰਗ ਫੈਡਰੇਸ਼ਨ ਹੈ ਨਾ, ਉਹਦੀ ਮੁਖਾਲਫਤ ਦੀ ਵਜ੍ਹਾ ਨਾਲ ਉਹ ਮੁੰਡਾ ਜਾ ਨਹੀਂ ਸਕਿਆ, ਨਹੀਂ ਤੇ ਉਹਨੇ 골ਡ ਮੈਡਲ ਵਰਲਡ ਚੋਂ ਵੀ ਲੈ ਆਉਣਾ ਸੀ, ਜਿੱਡੀ ਉਹਦੇ ਚ ਤਾਕਤ ਸੀ। ਮੈਂ ਅਰਜ਼ ਕਰਨਾ ਬੜੀ ਇਹ ਬਦਕਿਸਮਤੀ ਆਪਣਾ ਡਾਕਟਰ ਸਾਹਿਬ ਸਾਡੀ, ਕਿ
ਜਿਹੜੇ ਫੈਡਰੇਸ਼ਨ ਦੇ ਜਿਹੜੇ ਬੰਦੇ ਨੇ, ਹੁਣ ਮੈਂ ਬਰਬਲਾ ਖੋਲ ਕੇ ਹੀ ਇੱਕ ਗੱਲ ਤੁਹਾਨੂੰ ਦੱਸ ਦਿੰਦਾ। ਮੈਂ ਜਦੋਂ ਕੈਮਰੇ ਸਾਹਮਣੇ ਬੈਠ ਹੀ ਗਏ ਅਸੀਂ ਜੀ, ਉਹ ਅੰਦਰੋਂ ਬੜੇ ਛੋਟੇ ਆਦਮੀ ਨੇ। ਵਾਹ ਵਾਹ ਵਾਹ, ਇਨਸਾਨ ਨੂੰ ਕਲਬ ਦੇ ਲਿਹਾਜ਼ ਨਾਲ ਬਹੁਤ ਬੜਾ ਬਾਰ ਕਿਰਦਾਰ ਹੋਣਾ ਚਾਹੀਦਾ। ਵਾਹ ਵਾਹ, ਉਹ ਮੁਖਲਸ ਨਹੀਂ ਹੈ ਕਿਸੇ ਵੀ ਖਿਲਾੜੀ ਦੇ ਨਾਲ। ਵਾਹ, ਜਦੋਂ ਤੁਸੀਂ ਸਿਫਾਰਸ਼ੀ ਬੰਦੇ ਖੜੋਗੇ, ਸੈਕਟਰੀ ਬਣਾ ਕੇ, ਮੈਨੇਜਰ ਬਣਾ ਕੇ, ਆਪਣੇ ਨਵਾਜ਼ ਕੇ ਬੰਦੇ ਖੜੋਗੇ, ਤੇ ਫਿਰ ਉਹਦਾ ਅੰਜਾਮ ਇਹ ਹੀ ਹੋਵੇਗਾ। ਤੁਸੀਂ ਪਹਿਲਵਾਨਾਂ ਦੀ ਸਰਪ੍ਰਸਤੀ ਕਰੋ ਜਿਹੜੇ ਮੈਡਲ ਲੈ ਕੇ ਆਉਂਦੇ ਨੇ ਜੀ। ਮਤਲਬ ਕ੍ਰਿਕਟ ਦੀ ਟੀਮ ਮੇਰੀ ਭਲਵਾਨ ਨੇ ਆਖਿਆ ਕਿ 40 ਬੰਦੇ ਜਾਂਦੇ ਨੇ, ਤੁਸੀਂ ਸਵਾਲ ਕੀਤਾ ਹੈ ਤੇ ਇੱਕ ਮੈਡਲ ਮਿਲਦਾ ਹੈ। ਬਿਲਕੁਲ। ਤੇ ਅਰਬਾਂ ਰੁਪਏ ਖਰਚ ਹੁੰਦੇ ਨੇ ਉਹਨਾਂ ਦੇ। ਹਾਂ ਜੀ। 10 ਭਲਵਾਨ ਜਾਣ ਤੇ 10 ਮੈਡਲ ਆਉਂਦੇ ਨੇ। 10 ਆਉਂਦੇ ਨੇ। ਵਾਹ। ਤੇ ਗ੍ਰੀਕੋ ਰੋਮਨ ਇੱਕ ਸਾਡੀ ਕੁਸ਼ਤੀ ਦਾ ਸਟਾਈਲ ਹੈ ਬੈਟ ਦਾ, ਉਹ ਅਗਰ ਉਹ 10 ਹੁੰਦੇ 10 ਹੀ ਆਪਣਾ ਵਾਹ ਮੈਡਲ ਆਉਂਦੇ ਨੇ। ਵਾਹ। ਇਹ ਸ਼ਾਹ ਈਰਾਨ ਦਾ ਵਾਕਿਆ, ਇਹ ਵੀ ਸ਼ਫੋ ਭਲਵਾਨ ਨੇ ਦੱਸਿਆ ਸੀ। ਉਦੋਂ ਸ਼ਾਹ ਈਰਾਨ ਦੀ ਉੱਥੇ ਰਜ਼ਾ ਸ਼ਾਹ ਪਹਿਲਵੀ ਦੀ ਉੱਥੇ ਗਵਰਨਮੈਂਟ ਸੀ ਈਰਾਨ ਦੇ ਵਿੱਚ ਜੀ। ਤਖਤੀ ਭਲਵਾਨ ਵਰਲਡ ਚੈਂਪੀਅਨ ਹੋ ਕੇ ਆਇਆ ਤੇ ਉਹ ਆਂਦੇ ਨੇ ਤਖਤ ਦੇ ਉੱਤੇ ਬੈਠਾ ਹੋਇਆ ਸੀ ਤੇ ਜਿਸ ਵੇਲੇ ਉਹ ਅਨਾਉਂਸ ਹੋਇਆ ਤਾਂ ਤਖਤੀ ਭਲਵਾਨ ਆਇਆ ਤੇ ਉਹ ਨਾ ਉੱਠ ਕੇ ਖਲੋ ਗਿਆ। ਉਹਨੇ ਉਸ ਜ਼ਮਾਨੇ ਦੇ ਵਿੱਚ ਮਸਜਿਦ ਕਾਰ ਦੀ ਚਾਬੀ ਉਹਨੂੰ, ਇੱਕ ਉਹਨੂੰ ਮੈਡਲ ਸੋਨੇ ਦਾ ਉਹਨੇ ਦਿੱਤਾ ਤੇ ਨਾਲ ਉਹਨੂੰ ਉਸ ਜ਼ਮਾਨੇ ਲੱਖਾਂ ਰੁਪਏ ਦੀਆਂ ਉਹਨੂੰ ਸਤਿਕਾਰ ਕੀਤਾ। ਇਸੇ ਤਰ੍ਹਾਂ ਬਕੌਲ ਬੀਰੀ ਭਲਵਾਨ ਦੇ ਮੈਂ ਖੁਦ ਇੰਡੀਆ ਗਿਆ ਵਾਂ, 400 ਭਲਵਾਨ ਮੈਂ ਕੋਲਾਪੁਰ ਇੱਕ ਖਾੜੇ ਦੇ ਵਿੱਚ ਡਾਕਟਰ ਸਾਹਿਬ ਵੇਖਿਆ। 300 ਭਲਵਾਨ ਮੈਂ ਖੁਦ ਜਿਸ ਖਾੜੇ ਦੇ ਵਿੱਚ ਸਾਂ, ਉਹ ਸਾਡੇ ਖਾੜੇ ਅੰਗਰ ਖਾੜੇ ਨਹੀਂ ਹੈ। ਉਹ ਦਰਮਿਆਨੇ ਖਾੜਾ ਹੁੰਦੇ ਤੇ ਆਲੇ ਚੌਂ ਪਾਸੇ ਨਾ ਕਮਰੇ ਹੁੰਦੇ ਨੇ। ਭਲਵਾਨ ਨੂੰ ਉਹਨਾਂ ਦੀ ਠਹਿਰਦੇ ਨੂੰ ਉਹਨਾਂ ਦੀ ਭਲਵਾਨੀ ਕਰਦੇ ਨੇ ਤੇ ਉਹਨਾਂ 'ਚ ਹੀ ਆਰਾਮ ਕਰਦੇ ਨੇ। ਬਹੁਤ ਕਰਦੇ ਨੇ। ਸਤਪਾਲ ਭਲਵਾਨ ਉੱਥੋਂ ਦਾ ਜਿਹੜਾ ਰੁਸਤਮ ਹਿੰਦ ਦੀ ਕੁਸ਼ਤੀ ਲੜਿਆ ਸੀ ਯੁਵਰਾਜ ਪਾਟਲ ਦੇ ਨਾਲ ਲੜ ਗਿਆ, ਉਹ ਮੇਰਾ ਖਿਆਲ ਹੈ DIG ਮੇਰਾ ਹਾਲ ਹੈ ਪੁਲਿਸ ਵਿੱਚ। ਅੱਛਾ। ਕਰਤਾਰ ਸਿੰਘ ਭਲਵਾਨ ਉੱਥੋਂ ਆਇਆ, ਉਹ DSP ਸੀ ਜਾਂ SPC ਸ਼ਾਇਦ। ਉਹ ਖਲੀਫੇ ਤਾਰਕ ਨਾਲ ਘੁਲਿਆ ਸੀ ਪੂਨੇ ਮਹਾਰਾਸ਼ਟਰ ਦੇ ਵਿੱਚ। ਖਲੀਫਾ ਤਾਰਕ ਆਪਣੀ ਜ਼ਿੰਦਗੀ ਦੀ ਬੜੀ ਬਿਹਤਰੀਨ ਕੁਸ਼ਤੀ ਘੁਲਿਆ ਉਹਦੇ ਨਾਲ, ਕਰਤਾਰ ਦੇ ਨਾਲ। ਉਹ ਵੀ ਏਸ਼ੀਆ ਚੈਂਪੀਅਨ ਸੀ। ਆਟੇ ਵਾਲੇ ਦੀ ਤੇ ਉਹਦੀ ਕੁਸ਼ਤੀ ਏਸ਼ੀਆ ਦੇ ਵਿੱਚ ਹੋਈ ਸੀ। ਆਟੇ ਵਾਲਾ ਉਹਦੇ ਕੋਲ 1 ਪੁਆਇੰਟ ਤੋਂ ਹਰਿਆ ਸੀ। ਆਟੇ ਵਾਲਾ ਬੜਾ ਉਹਦਾ ਖੂਬਸੂਰਤ ਘੁਲਦਾ ਸੀ ਪਿਆ, ਮਗਰ ਉਹ ਪੁਆਇੰਟ ਲੈ ਗਿਆ ਸੀ ਤੇ ਮਗਰ ਉਹ ਪੁਆਇੰਟ ਨਹੀਂ ਦਿੱਤਾ ਉਹਨੇ ਤੇ ਉਹ ਗੋਲਡ ਹੋਇਆ ਸੀ ਤੇ ਆਟੇ ਵਾਲਾ ਆਪਣਾ ਸਿਲਵਰ ਮੈਡਲ ਹੋਇਆ ਸੀ ਜੀ। ਮਤਲਬ ਇੰਨੀ ਉਹ ਆਪਣੇ ਖਿਲਾੜੀਆਂ ਦੀਆਂ ਸਰਪ੍ਰਸਤੀ ਕਰਦੇ ਨੇ। ਅੱਜ ਵੀ ਸਾਡੇ ਦੌਰ 'ਚ ਵੀ ਅਸੀਂ ਮੇਰਾ 83-84 'ਚ ਮੈਂ ਸਾਂ, ਭੋਪੀ ਭਲਵਾਨ ਸੀ, ਅਛੂ ਭਾਂਡੇ ਵਾਲਾ ਸੀ, ਆਰਫ ਪਟਾਣਾ ਸੀ, ਗੋਗਾ ਮੀਰ ਸਾਹਿਬ ਵਾਲਾ ਸੀ, ਇੱਕ ਮੰਨੀ ਭਲਵਾਨ ਫੌਤ ਹੋ ਗਿਆ, ਉਹ ਵੀ ਆਜ਼ਮ ਭਲਵਾਨ ਦਾ ਸ਼ਹੀਦ ਅੱਲਾ ਜੰਨਤ ਸੀ। ਫਿਰ ਉਹ ਸੀ ਖਾਬਜ ਗੁਰਾਤੀਆ, ਕਾਫੀ ਹਨ। ਸ਼ਾਹਦ ਬਾਬਰ ਪਹਿਲਵਾਨ, ਹਾਜੀ ਇਸਾਕ ਦਾ ਬੇਟਾ ਜਿਹੜਾ, ਉਹ ਵੀ ਸਾਡੇ ਨਾਲ ਸੀ। ਮਤਲਬ ਬੜੇ ਅਸੀਂ ਲੜਕੇ ਸਾਂ ਉੱਥੇ। ਵਾਹ। ਔਰ ਬੜੀ ਉੱਥੇ ਆਓ ਭਗਤ ਤੇ ਬੜੀ ਇੱਜ਼ਤ ਹੋਈ ਉਸ ਜ਼ਮਾਨੇ ਦੇ ਵਿੱਚ। 84 ਦੀ ਗੱਲ ਦੇ ਵਿੱਚ ਮੈਂ ਆਪਣਾ ਕਹਿਣਾ ਚਾਹਨਾ ਕਿ ਉਦੋਂ 60,000 ਰੁਪਇਆ ਅਸੀਂ ਉੱਥੇ ਲਿਆ, ਮੈਂ ਤੇ ਭੋਪੀ ਨੇ। ਵਾਹ। 60,000 ਰੁਪਇਆ 84 ਦੇ ਵਿੱਚ ਲੈਣਾ ਬਹੁਤ ਜ਼ਿਆਦਾ। ਹਾਲਾਂ ਅਸੀਂ ਮੈਂ ਜਿਸ ਕਲਾਸ ਦੇ ਜਾਂ ਭੋਪੀ ਆ ਜਾਂ ਮੈਂ ਇਹ ਗੋਗੇ ਭਲਵਾਨ ਨੂੰ ਕਹਿ ਰਿਹਾ, ਅਗਰ ਤੁਸੀਂ ਭਲਵਾਨ ਜੀ ਜਾਂਦੇ ਜਾਂ ਮੈਨੂੰ ਇੱਕ ਵਾਰੀ ਗੱਲ ਸੁਣਾਈ ਸੀ ਆਪਣਾ ਬੀਰੀ ਭਲਵਾਨ ਨੇ, ਭੋਲੂ ਭਲਵਾਨ ਦੀ। ਉਹ ਤਰਾਕੇ ਸੀ ਭਲਵਾਨ, ਉੱਥੋਂ ਦਾ ਰਸਮੇ ਹਿੰਦ ਸੀ ਜੀ। ਭੋਲੂ ਭਲਵਾਨ ਨਾਲ ਖਿਲਾਇਆ ਉਸ ਜ਼ਮਾਨੇ ਦੇ ਵਿੱਚ। ਭੋਲੂ ਭਲਵਾਨ ਨੇ ਉਹਨੂੰ ਢਾਇਆ ਇੱਕ ਮੇਰੇ ਹੱਥ 2 ਮਿੰਟ ਦੇ ਵਿੱਚ। ਉਹਨੇ ਆਖਿਆ ਭਲਵਾਨ ਜੀ ਸਾਡਾ ਜਿਹੜਾ ਨਾ ਦੁਬਾਰਾ ਹੀ ਛਾਨਿਆ। ਭੋਲੂ ਭਲਵਾਨ ਨੇ ਕਿਹਾ ਉਹਨਾਂ ਦਾ ਤਕੀਆ ਕਲਾਮ ਤੇ ਬਿਸਮਿਲ੍ਲਾ ਲਿਆਓ। ਉਹਨੇ ਉਸ ਜ਼ਮਾਨੇ 'ਚ ਚੰਗੀ ਖਾਸੀ ਰਕਮ ਦਿੱਤੀ ਉਹਨਾਂ ਨੂੰ ਤੇ ਭੋਲੂ ਭਲਵਾਨ ਨੇ ਆਖਿਆ ਹੁਣ ਇਹਨੂੰ ਮੈਂ 2 ਮਿੰਟ ਤੋਂ ਜਲਦੀ ਢਾਣਾ। ਵਾਹ ਵਾਹ। ਔਰ ਭਲਵਾਨ ਨੇ ਜੋ ਕਿਹਾ ਸਾਬਤ ਕਰ ਦਿੱਤਾ ਉੱਥੇ। ਵਾਹ। ਏਡੀ ਜਲਦੀ ਉਹਨੂੰ ਫੇਰ ਕਰਾਇਆ ਉਹਨੂੰ। ਮਕਸਦ ਉਹ ਸਾਡਾ ਤੇ ਉਹਨਾਂ ਦਾ ਉਹ ਸਰਕਾਰੀ ਜਾਬ ਬੜੀ ਬੜੀ ਅੱਛੇ ਦਿੰਦੇ ਨੇ। ਇੱਥੇ ਕਹਿਣ ਦੇ ਬਾਵਜੂਦ ਵੀ ਮਸਲ ਮੈਂ ਉਸ ਜ਼ਮਾਨੇ ਦੀ ਗੱਲ ਕਰਨਾ ਜਦੋਂ ਮਾੜੂ ਵਾਲਾ ਤੇ ਸ਼ਾਹਦ ਆਟੇ ਵਾਲਾ ਆਇਆ, ਉਦੋਂ 50-50 ਲੱਖ ਰੁਪਇਆ ਅਲਾਉਸ ਕੀਤਾ ਸੀ ਇਹਨਾਂ ਗੌਰਮੈਂਟ ਨੇ ਜੀ। ਮਗਰ ਜਿਹੜੇ ਅੱਗੇ ਅਹੁਦੇਦਾਰ ਨੇ ਸਾਡੇ ਫੈਡਰੇਸ਼ਨ ਦੇ, ਉਹ ਕੋਈ ਏਡੇ ਖੁੱਲੇ ਦਿਲ ਵਾਲੇ ਜਾਂ ਏਡੇ ਖੁੱਲੇ ਦਿਮਾਗ ਵਾਲੇ ਨਹੀਂ ਹੈ। ਉਹਨਾਂ ਨੂੰ ਰੋਲ ਕੇ ਤੇ 10 ਲੱਖ ਰੁਪਇਆ ਦਿੱਤਾ ਸੀ। ਮੇਰਾ ਮਤਲਬ ਤੁਸੀਂ ਮੈਂ ਨਾ ਅੱਜ ਦੇ ਦੌਰ ਦੇ ਵਿੱਚ ਵੀ ਅਗਰ ਕਿਸੇ ਬੰਦੇ ਨੂੰ 1 ਕਰੋੜ ਰੁਪਇਆ ਵੀ ਖਿਡਾਰੀ ਨੂੰ ਦਿੱਤਾ ਜਾਏ ਜੀ, ਯਕੀਨ ਸਮਝੋ ਮੈਂ ਨਾ ਅੱਧਾ ਗੁਜ਼ਰਾ ਨਾਲ ਭਲਵਾਨ ਹੋ ਜਾਣਾ। ਵਾਹ। ਅੱਛੀ ਖਾਸੀ ਰਕਮ ਹੈ ਮੈਂ ਸਮਝਣਾ। ਮਗਰ ਉਸ ਬੇਸ ਦੇ ਉੱਤੇ ਇੰਨੇ ਕੋ ਭਲਵਾਨ ਜਾਂ ਭਲਵਾਨੀ ਕਰਾਉਣ ਵਾਲੇ ਖਾਨਦਾਨ ਜਾਂ ਕਰਨ ਵਾਲੇ ਇੰਨੇ ਕੋ ਖੁਸ਼ ਹੋਣਗੇ ਤੇ ਮੈਂ ਸਮਝਣਾ ਕਿ ਅੱਧਾ ਗੁਜ਼ਰਾਣਾ ਪਹਿਲਵਾਨ ਹੋ ਸਕਦਾ। ਵਾਹ। ਇਸੇ ਤਰ੍ਹਾਂ ਬੀਰੀ ਭਲਵਾਨ ਨੇ ਆਖਿਆ ਆਪਣਾ ਚੈਮਰ ਵਾਲੇ ਜਾਂ ਬੜੇ ਬੜੇ ਸੰਤਕਾਰ ਜਿਹੜੇ ਨੇ, ਮੈਂ ਅੱਗੇ ਵੀ ਕਈ ਵਾਰੀ ਅਕਸਰ ਤੁਹਾਡੇ ਪ੍ਰੋਗਰਾਮ ਵਿੱਚ ਕਹਿ ਰਿਹਾ ਕਿ ਇਹ ਅਗਰ ਕਫਾਲਤ ਕਰਨ ਇੱਕ ਪਹਿਲਵਾਨ ਨੂੰ ਇਹ ਲੈ ਲੈਣ, ਅਡਾਪਟ ਕਰ ਲੈਣ, ਤਾਂ ਕੋਈ ਮਸਲਾ ਹੀ ਨਹੀਂ ਹੈ ਪਹਿਲਵਾਨੀ ਦਾ। ਕੁਛ ਨਾ ਕਰਨ ਇਹ ਦੰਗਲ ਸ਼ੁਰੂ ਕਰਾ ਦੇਣ
ਤੇ ਮੈਂ ਸਮਝਦਾ ਵਾਂ ਇਹ ਦੰਗਣਾ ਦੀ ਆਪਣਾ ਬਰਕਤ ਦੇ ਨਾਲ ਹੀ ਪਹਿਲਵਾਨਾਂ ਦੇ ਬੜਾ ਜਿਹੜਾ ਨਾ ਤਰੱਕੀ ਕਰ ਜਾਏਗਾ, ਅਰੂਜ ਫੜ ਜਾਏਗਾ ਪਹਿਲਵਾਨੀ ਦਾ ਸ਼ੌਕ ਜਿਹੜਾ। ਲਓ ਜੀ ਪਿਆਰਿਓ, ਇਹ ਸਨ ਸਾਡੇ ਉਚੇਚੇ ਪ੍ਰਾਹੁਣੇ ਇਮਰਾਨ ਮੁਸਤਫਾ ਭੱਟ ਸਾਹਿਬ, ਅਲ ਮਾਰੂਫ ਮਾਨੀ ਪਹਿਲਵਾਨ। ਕਿੰਨੀਆਂ ਸੋਹਣੀਆਂ ਤੇ ਸੁਨੱਖੜੀਆਂ ਤਜਵੀਜ਼ਾਂ ਉਹਨਾਂ ਨੇ ਸਾਡੀ ਸਰਕਾਰ ਨੂੰ ਦਿੱਤੀਆਂ। ਪਿਆਰਿਓ, ਹਜ਼ਰਤ ਅਲਾਮਾ ਇਕਬਾਲ ਨੇ ਫਰਮਾਇਆ ਸੀ ਕਿ ਜ਼ਰਾ ਨਮ ਹੋ ਤੋ ਇਹ ਮੱਟੀ ਬੜੀ ਜ਼ਰਖੇਜ਼ ਹੈ ਸਾਕੀ। ਬਹੁਤ ਜ਼ਿਆਦਾ ਟੈਲੈਂਟ ਹੈ ਸਾਡੀ ਧਰਤੀ ਦੇ ਵਿੱਚ, ਸਾਡੇ ਇਸ ਦੇਸ਼ ਪਾਕਿਸਤਾਨ ਦੇ ਵਿੱਚ ਅਲਹਮਦੁਲਿਲਾ। ਅਜੇ ਮਾਵਾਂ ਪੁੱਤਰ ਜੰਮਦੀਆਂ ਨੇ ਜਿਹੜੇ ਵੇਖੋ ਨਾ, ਭਲਵਾਨ ਹੋਰਾਂ ਜਿਵੇਂ ਦੱਸਿਆ ਕਿ 10 ਭਲਵਾਨ ਜਾਣ ਤਾਂ 10 ਹੀ ਮੈਡਲ ਲੈ ਕੇ ਆਉਣ, ਜਦੋਂ ਕਿ ਕ੍ਰਿਕਟ ਦੇ 30-40 ਲੋਕ ਜਾਂਦੇ ਨੇ ਤੇ 1 ਮੈਡਲ ਲਿਆਉਂਦੇ ਨੇ। ਲੇਕਿਨ ਪਤਾ ਨਹੀਂ ਹਕੂਮਤ ਦੀਆਂ ਤਰਜੀਹਾਤ ਕੀ ਨੇ, ਪਤਾ ਨਹੀਂ ਹਕੂਮਤ ਨੂੰ ਪਾਕਿਸਤਾਨ ਦੀ ਵੱਧਦੀ ਹੋਈ ਇੱਜ਼ਤ ਕਿਉਂ ਨਜ਼ਰ ਨਹੀਂ ਆਉਂਦੀ, ਕਿਉਂ ਨਹੀਂ ਹਕੂਮਤ ਸੋਚਦੀ ਕਿ ਘੱਟ ਪੈਸੇ ਲਾ ਕੇ ਜੋ ਬਹੁਤੀ ਇੱਜ਼ਤ ਕਮਾਈ ਜਾ ਸਕਦੀ ਹੈ ਤੇ ਅਜਿਹੇ ਜਿਹੜੇ ਖੇਲ ਨੇ ਉਹਨਾਂ ਦੀ ਵੀ ਸਰਪ੍ਰਸਤੀ ਕਰੇ। ਬਹਰਹਾਲ ਹੁਣ ਅਸੀਂ ਤੁਹਾਨੂੰ ਮਿਲਵਾਉਣ ਲੱਗੇ ਹਾਂ ਸਾਡੀ ਅੱਜ ਦੀ ਇਸ ਨਸ਼ਿਸਤ, ਇਸ ਬੈਠਕ ਦੇ ਮੇਜ਼ਬਾਨ ਤੇ ਸਾਡੇ ਗੁਜਰਾਂਵਾਲਾ ਦੇ ਤੇ ਬਿਲਾਸ਼ੁਬਾ ਫਖਰ ਨੇ, ਲੇਕਿਨ ਪੂਰੇ ਪਾਕਿਸਤਾਨ ਦੇ ਇੱਕ ਬਹੁਤ ਵੱਡੇ ਪਹਿਲਵਾਨੀ ਦੇ ਖਾਨਵਾਦਾ ਦੇ ਫਰਦ ਨੇ। ਇਹਨਾਂ ਦੇ ਵਾਲਦੇ ਗਿਰਾਮੀ ਦਾ ਨਾਂ ਸੀ ਅੱਛਾ ਪਹਿਲਵਾਨ ਸ਼ੇਰੇ ਪਾਕਿਸਤਾਨ। ਆਪੋ ਮਾਸ਼ਾਅੱਲਾ ਬਿਹਤਰੀਨ ਪਹਿਲਵਾਨ ਰਹੇ। ਰਿਆਜ਼ ਪਹਿਲਵਾਨ 17 ਪਾਕਿਸਤਾਨ ਇਹਨਾਂ ਦਾ ਨਾਮੇ ਨਾਮੀ ਹੈ। ਪਿਆਰਿਓ, ਇਹ ਤੁਸੀਂ ਵੇਖ ਰਹੇ ਹੋ ਸਾਡੇ ਅੱਜ ਸੈੱਟ ਦੇ ਉੱਤੇ ਜਿਹੜੇ 2 ਗੁਰਜ਼ ਪਏ ਨੇ, ਇਹ ਵੀ ਇਹਨਾਂ ਦੇ ਵਾਲਦੇ ਗਿਰਾਮੀ ਨੇ ਕੁਸ਼ਤੀਆਂ ਗਿਰਾ ਕੇ ਜਿੱਤੇ। ਇਸ ਖਾਨਦਾਨ ਦੀਆਂ ਵੀ ਦੇਸੀ ਕੁਸ਼ਤੀ ਦੇ ਵਾਸਤੇ ਬੇਸ਼ੁਮਾਰ ਖਿਦਮਾਤ ਨੇ ਔਰ ਅੱਜ ਇਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਕਿ ਦੇਸੀ ਕੁਸ਼ਤੀ ਦੀ ਤਨਜ਼ਲੀ ਨੂੰ ਮਹਿਸੂਸ ਕਰਦਿਆਂ ਹੋਇਆਂ ਇਹਨਾਂ ਨੇ ਪੂਰੇ ਪਾਕਿਸਤਾਨ ਦੇ ਜਿਹੜੇ ਮੌਜੂਦਾ ਰੈਸਲਰਜ਼ ਜਿਉਂਦੇ ਨੇ ਜਾਂ ਰਿਟਾਇਰਡ ਲਾਈਫ ਵੀ ਗੁਜ਼ਾਰ ਰਹੇ ਨੇ, ਫੰਨੇ ਪਹਿਲਵਾਨੀ ਤੋਂ ਹੁਣ ਦਸਤਕਸ਼ ਹੋ ਚੁੱਕੇ ਨੇ, ਉਹਨਾਂ ਸਾਰਿਆਂ ਨੂੰ ਇਹਨਾਂ ਇੱਕ ਪਲੇਟਫਾਰਮ ਤੇ ਇਕੱਠਾ ਕੀਤਾ ਔਰ ਦੇਸੀ ਕੁਸ਼ਤੀ ਦੇ ਫਰੋਗ ਦੇ ਵਾਸਤੇ ਹੱਲਾ ਮਾਰਿਆ ਇਹਨਾਂ ਤੇ ਇੱਕ ਗਰੁੱਪ ਬਣਾਇਆ ਜਿਹਦਾ ਨਾਂ ਹੈ ਰੈਸਲਰਜ਼ ਬ੍ਰਦਰਜ਼ ਗਰੁੱਪ, ਯਾਨੀ ਪਹਿਲਵਾਨ ਬ੍ਰਦਰਜ਼ ਗਰੁੱਪ। ਸਾਰੇ ਪਾਕਿਸਤਾਨ ਦੇ ਪਹਿਲਵਾਨਾਂ ਨੂੰ ਇੱਕ ਮੁੱਠ ਕਰਕੇ ਉਹਨਾਂ ਨੂੰ ਭਰਾ ਬਣਾ ਕੇ ਤੇ ਇਹਨਾਂ ਨੇ ਇੱਕ ਗਰੁੱਪ ਬਣਾਇਆ ਔਰ ਇਸ ਗਰੁੱਪ ਦੇ ਆਪੋ ਇਹ ਕਾਇਦ ਨੇ ਔਰ ਇਨਸ਼ਾਅੱਲਾ ਸਾਰੇ ਪਾਕਿਸਤਾਨ ਦੇ ਜਿਹੜੇ ਸਾਡੇ ਪਹਿਲਵਾਨ ਨੇ ਉਹਨਾਂ ਨੇ ਇਹਨਾਂ ਦਾ ਸਾਥ ਦੇਣ ਦਾ ਮਤਾ ਪਕਾ ਲਿਆ। ਜਿਵੇਂ ਤੁਸੀਂ ਵੇਖਿਆ ਅੱਜ ਦੇ ਸਾਡੇ ਮੁਹਤਰਮ ਦੋਸਤਾਂ ਵੀ ਆਖਿਆ ਜੀ ਕਿ ਰਿਆਜ਼ ਭਲਵਾਨ ਦੇ ਗਰੁੱਪ ਵਿੱਚ ਅਸੀਂ ਦਾਮੇ ਦਰਮੇ ਸੁਖਨੇ ਕਦਮੇ ਭਲਵਾਨ ਦੇ ਨਾਲ ਆ ਔਰ ਇਨਸ਼ਾਅੱਲਾ ਦੇਸੀ ਕੁਸ਼ਤੀ ਨੂੰ ਅਰੂਜ ਤੇ ਪਹੁੰਚਾ ਕੇ ਛੱਡਾਂਗੇ। ਜਿਹੜੀਆਂ ਇਸ ਰੈਸਲਿੰਗ ਦੀ ਪ੍ਰੋਮੋਸ਼ਨ ਦੇ ਵਾਸਤੇ ਬਾਰੀਕੀਆਂ ਲਤਾਫਤਾਂ ਤੇ ਜ਼ਰੂਰੀਆਤ ਨੇ ਉਹ ਵੀ ਗਵਰਨਮੈਂਟ ਕੋਲੋਂ ਮੰਗਾਂਗੇ ਇਨਸ਼ਾਅੱਲਾ ਔਰ ਪਹਿਲਵਾਨੀ ਨੂੰ ਅਰੂਜ ਤੇ ਖੜਾਂਗੇ। ਭਲਵਾਨ ਜੀ, ਇੱਕ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਜਨਾਬ, ਤੁਹਾਨੂੰ ਬੜੀਆਂ ਬੜੀਆਂ ਵਧਾਈਆਂ ਹੋਣ। ਤੁਸੀਂ ਸਾਡੇ ਜਿਹੜਾ ਪਾਕਿਸਤਾਨ ਦੀ ਇੱਕ ਸ਼ਨਾਖਤ ਖੇਡ ਹੈ, ਸਾਡਾ ਲੋਕ ਖੇਡ ਦੇਸੀ ਕੁਸ਼ਤੀ, ਉਹਦੇ ਅਹਿਆਏ ਨਾਉ ਦੇ ਵਾਸਤੇ, ਉਹਨੂੰ ਦੁਬਾਰਾ ਜ਼ਿੰਦਾ ਕਰਨ ਦੇ ਵਾਸਤੇ ਅਲਹਮਦੁਲਿਲਾ ਬੜਾ ਇੱਕ ਖੂਬਸੂਰਤ ਪਲੇਟਫਾਰਮ ਬਣਾਇਆ ਹੈ ਔਰ ਇੱਕ ਗਰੁੱਪ ਤੁਸੀਂ ਬਣਾਇਆ ਹੈ ਕਿ ਪਹਿਲਵਾਨ ਬ੍ਰਦਰਜ਼ ਗਰੁੱਪ। ਔਰ ਤੁਹਾਡੇ ਬਜ਼ੁਰਗਾਂ ਨੇ ਵੀ ਇਸ ਫਨ ਦੀ ਆਬਿਆਰੀ ਕੀਤੀ। ਵੱਡੇ ਪਹਿਲਵਾਨ ਹੋ ਰਹੀ ਅੱਛਾ ਪਹਿਲਵਾਨ ਸ਼ੇਰੇ ਪਾਕਿਸਤਾਨ, ਉਸ ਤੋਂ ਇਲਾਵਾ ਤੁਹਾਡੇ ਨਾਨਕੇ ਦਾਦਕੇ ਰਿਸ਼ਤੇਦਾਰ, ਸਾਰੀ ਜ਼ਿੰਦਗੀ ਉਹਨਾਂ ਫਨੇ ਪਹਿਲਵਾਨੀ ਦੀ ਬੜੀ ਸਰਪ੍ਰਸਤੀ ਕੀਤੀ। ਅੱਗੋਂ ਤੁਸੀਂ ਉਹਨਾਂ ਪਲੇਟਫਾਰਮ ਬਣਾ ਕੇ ਸਾਰੇ ਪਾਕਿਸਤਾਨ ਦੇ ਭਲਵਾਨ ਇਕੱਠੇ ਕੀਤੇ ਨੇ ਇੱਕ ਪਲੇਟਫਾਰਮ ਤੇ ਔਰ ਤੁਸੀਂ ਜੁੱਪ ਕੇ ਕੋਸ਼ਿਸ਼ਾਂ ਕਰਨੀਆਂ ਚਾਹ ਰਹੇ ਹੋ। ਇਹ ਤੇ ਦੱਸੋ ਕਿ ਐਡਾ ਅਰੂਜ ਵੇਖਿਆ ਤੁਹਾਡੇ ਵੱਡਿਆਂ, ਤੁਸੀਂ ਵੀ ਵੇਖਿਆ ਅਲਹਮਦੁਲਿਲਾ, ਐਡੇ ਐਡੇ ਟਾਈਟਲ ਤੁਸੀਂ ਜਿੱਤੇ। ਹੁਣ ਸਰ ਕੀ ਵਜ੍ਹਾ ਹੈ, ਕਿਉਂ ਫੰਨੇ ਪਹਿਲਵਾਨੀ ਜਿਹੜਾ ਮਾਦੂਮ ਹੁੰਦਾ ਜਾ ਰਿਹਾ? ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੇ ਮੈਂ ਆਪਣੇ ਬਜ਼ੁਰਗ ਗੋਗਾ ਪਹਿਲਵਾਨ ਦਾ ਬੇਅਦ ਮਸ਼ਕੂਰ ਹਾਂ ਜੀ ਜੀ, ਜਿਨ੍ਹਾਂ ਨੂੰ ਮੈਂ ਆਪਣੀ ਸਭ ਤੋਂ ਪਹਿਲੇ ਆਪਣੀ ਗੱਲ ਇਹਨਾਂ ਦੇ ਅੱਗੇ ਸ਼ੇਅਰ ਕੀਤੀ ਜੀ ਕਿ ਮੈਂ ਫੰਨੇ ਪਹਿਲਵਾਨੀ ਦੇ ਹਵਾਲੇ ਦੇ ਨਾਲ ਮੈਂ ਪਹਿਲਵਾਨਾਂ ਦੀ ਖਿਦਮਤ ਕਰਨਾ ਚਾਹੁੰਦਾ। ਵਾਹ। ਇਹਨਾਂ ਨੇ ਮੈਨੂੰ ਇੱਕ ਗੱਲ ਕਹੀ, ਪੁੱਤਰ ਇੱਕ ਗੱਲ ਯਾਦ ਰੱਖੀ ਜੀ ਕਿ ਜਿਹਦੇ ਨਾਲ ਟੁਰਨਾ, ਦਿਲੋਂ ਟੁਰਨਾ, ਨੀਅਤ ਸਾਫ਼ ਰੱਖ ਕੇ ਟੁਰਨਾ,
ਇੱਕ ਬੱਚੇ ਦੇ ਪਿੱਛੇ ਨਹੀਂ ਜਾਣਾ, ਸਾਰੇ ਬੱਚੇ ਸਾਡੇ ਵਾਸਤੇ ਕਾਬਲੇ ਇਤਰਾਮ ਨੇ। ਵਾਹ ਜਿਹੜਾ ਬੱਚਾ ਜਿਸ ਕਾਬਲ ਹੋਏਗਾ ਉਹਨੂੰ ਉਹਦਾ ਮੈਰਿਟ ਮਿਲਣਾ ਚਾਹੀਦਾ। ਵਾਹ, ਬਹੁਤ ਅੱਛਾ। ਤੇ ਮੈਂ ਤੇਰੇ ਨਾਲ ਹਾਂ, ਵਾਹ। ਮੈਂ ਇਹਨਾਂ ਦਾ ਬੇहद ਮਸ਼ਕੂਰ ਹਾਂ। ਇਸੇ ਤਰ੍ਹਾਂ ਮੈਂ ਆਪਣੇ ਭਾਈ ਦਬੀਰ ਹਬੀਰੀ ਪਹਿਲਵਾਨ ਸ਼ੇਰੇ ਪੰਜਾਬ ਨਾਲ ਗੱਲ ਕੀਤੀ ਜੀ ਜੀ, ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕੀਤੀ ਕਿ ਸਾਡਾ ਖਾਨਦਾਨ ਕਿਸੇ ਕੋਲ ਲੈ ਕੇ ਨਹੀਂ ਖਾਂਦਾ, ਅਲਹਮਦੁਲਿਲਾ। ਹਮੇਸ਼ਾ ਖਿਦਮਤ ਕਰਕੇ ਰਾਜ਼ੀ ਹੁੰਦਾ ਹੈ। ਵਾਹ ਅਗਰ ਤੂੰ ਇਸ ਫੀਲਡ 'ਚ ਚਲੇਗਾ ਤੇ ਮੇਰਾ ਪੁੱਤਰ ਆਪਣੀ ਜੇਬ 'ਚ ਲਾ ਕੇ ਨਿਕਲਣਾ ਹੀ, ਹਾਂ। ਕਿਸੇ ਕੋ ਮੰਗ ਕੇ ਨਹੀਂ ਲਾਣਾ। ਵਾਹ ਤੇ ਮੈਂ ਕਿਹਾ ਇਨਸ਼ਾਅੱਲਾ ਇੰਜ ਹੀ ਹੋਏਗਾ। ਇਸੇ ਤਰ੍ਹਾਂ ਮੇਰੇ ਭਾਈ ਨੇ ਇਮਰਾਨ ਉਸਮਾਨੀ ਪਹਿਲਵਾਨ, ਇਹਨਾਂ ਨਾਲ ਵੀ ਮੇਰੀ ਗੁਫ਼ਤਗੂ ਹੋਈ। ਇਹਨਾਂ ਨੇ ਵੀ ਯਕੀਨ ਦਹਾਨੀ ਕਰਵਾਈ ਕਿ ਅਸੀਂ ਤੁਹਾਡੇ ਨਾਲ ਦਿਲੋਂ ਜਾਨ ਨਾਲ ਟੁਰਾਂਗੇ, ਵਾਹ, ਲੇਕਿਨ ਇੱਕ ਪਲੇਟਫਾਰਮ ਤੇ ਹੀ ਹੋਵਾਂਗੇ ਸਾਰੇ ਪਹਿਲਵਾਨ। ਇਸੇ ਤਰ੍ਹਾਂ ਮੇਰੇ ਭਾਈ ਨੇ ਆਰਬ ਪਟਾਲੇ, ਮਾਸ਼ਾਅੱਲਾ, ਇਹਨਾਂ ਨਾਲ ਵੀ ਗੁਫ਼ਤਗੂ ਹੋਈ। ਇਹਨਾਂ ਦੀ ਮੁਹੱਬਤ ਹੈ, ਇਹਨਾਂ ਨੇ ਵੀ ਮੇਰਾ ਸਾਥ ਦੇਣ ਦਾ ਵਾਅਦਾ ਕੀਤਾ ਔਰ ਫੰਨੇ ਪਹਿਲਵਾਨੀ ਦੇਸੀ ਕੁਸ਼ਤੀ ਨੂੰ ਫਰੋਗ ਵਾਸਤੇ ਉਹਨਾਂ ਕਿ ਜਿੱਥੋਂ ਤੱਕ ਹੋਏਗਾ ਜਾਨੀ ਮਾਲੀ ਅਸੀਂ ਤੁਹਾਡੇ ਨਾਲ ਹਾਂ। ਵਾਹ, ਤੇ ਜਦੋਂ ਘਰੋਂ ਸਪੋਰਟਾਂ ਮਿਲ ਜਾਣ ਨਾ ਤੇ ਫਿਰ ਅੱਲਾਹ ਪਾਕ ਸਾਰੇ ਰਸਤੇ ਸਿੱਧੇ ਕਰ ਦਿੰਦਾ ਹੈ। ਵਾਹ, ਇਸੇ ਤਰ੍ਹਾਂ ਫਿਰ ਮੈਂ ਇੱਕ ਸਾਡੇ ਜਿੰਦ ਜਾਨ ਨੇ ਭਾਈ ਨੇ, ਮੇਰੇ ਵੈਸੇ ਬਜ਼ੁਰਗ ਨੇ ਮੇਰੀ ਉਮਰ ਦੇ, ਲੇਕਿਨ ਮੇਰਾ ਉਹਨਾਂ ਦੇ ਨਾਲ ਦੋਸਤਾਨਾ ਵੀ ਹੈ, ਪਿਆਰ ਵੀ, ਮੁਹੱਬਤ ਵੀ ਹੈ। ਮੁਬਸ਼ਰ ਲੋਨ ਸਾਹਿਬ ਸਿਆਲਕੋਟ ਤੋਂ, ਜੀ ਜੀ, ਉਹਨਾਂ ਦੀ ਮੁਹੱਬਤ, ਉਹਨਾਂ ਦੇ ਨਾਲ ਮੇਰੀ ਗੁਫ਼ਤਗੂ ਹੋਈ। ਉਹ ਵੀ ਦੇਸੀ ਕੁਸ਼ਤੀ ਦੇ ਹਵਾਲੇ ਨਾਲ ਕੰਮ ਕਰ ਰਹੇ ਸਨ, ਕਿਤਾਬਾਂ, ਕਾਪੀਆਂ, ਜੀ ਜੀ, ਅਖਬਾਰਾਂ ਦੇ ਵਿੱਚ ਬੜਾ ਕੁਝ ਕਰ ਰਹੇ ਸਨ। ਉਹਨਾਂ ਦੇ ਨਾਲ ਮੇਰੀ ਗੁਫ਼ਤਗੂ ਹੋਈ। ਉਹਨਾਂ ਨੇ ਕਿਹਾ ਬੜੀ ਅੱਛੀ ਗੁਫ਼ਤਗੂ ਹੈ, ਬੜਾ ਅੱਛਾ ਪਲਾਨ ਹੈ, ਅਗਰ ਸਾਰੇ ਇੱਕ ਪਲੇਟਫਾਰਮ ਤੇ ਪਹਿਲਵਾਨ ਇਕੱਠੇ ਹੋ ਜਾਣ ਇਸ ਤੋਂ ਅੱਛੀ ਕਿਹੜੀ ਗੱਲ ਹੈ। ਹਾਂ ਜੀ, ਉਹਨਾਂ ਨੇ ਮੇਰੇ ਨਾਲ ਵਾਅਦਾ ਕੀਤਾ। ਇਸੇ ਤਰ੍ਹਾਂ ਲਾਹੌਰ ਮੁਖਤਲਿਫ ਪਹਿਲਵਾਨਾਂ ਦੇ ਨਾਲ ਮੇਰੀ ਗੁਫ਼ਤਗੂ ਹੋਈ। ਅਸਲ ਮੇਨ ਜਿਹੜੀ ਮੇਰਾ ਜਿਹੜਾ ਮਿਸ਼ਨ ਸੀ ਨਾ, ਜਨੂਬੀ ਪੰਜਾਬ, ਸਿੰਧ, ਬਲੋਚਿਸਤਾਨ, ਕਰਾਚੀ, ਮੈਂ ਉੱਥੇ ਰਾਬਤਾ ਕਰਨਾ ਚਾਹੁੰਦਾ ਉਹਨਾਂ ਦੇ ਪਹਿਲਵਾਨਾਂ ਨਾਲ, ਕਿਉਂਕਿ ਉਹ ਅਸਲ ਪਹਿਲਵਾਨੀ ਇਸ ਟਾਈਮ ਉੱਥੇ ਹੋਵੇ। ਉੱਥੇ ਹਾਲੇ ਵੀ ਜਾਂਦਾ ਜੀ, ਆਈਏ ਵੀ ਪਹਿਲਵਾਨੀ ਚੱਲਦੀ। ਅਗਰ ਉੱਥੇ ਪਹਿਲਵਾਨੀ ਨਾ ਹੋਵੇ ਤੇ ਅੱਜ ਪਹਿਲਵਾਨਾਂ ਦੇ ਨਿਸ਼ਾਨ ਪਾਕਿਸਤਾਨ 'ਚ ਮੁੱਕ ਜਾਂਦੇ। ਹਾਂਜੀ। ਇਸੇ ਤਰ੍ਹਾਂ ਮੈਂ ਉੱਥੋਂ ਦੇ ਪਹਿਲਵਾਨਾਂ ਨਾਲ ਰਾਬਤਾ ਕੀਤਾ। ਮੁਲਤਾਨ ਤੋਂ ਹਫੀਜ਼ ਪਹਿਲਵਾਨ ਮਾਸ਼ਾਅੱਲਾ, ਉਹਨਾਂ ਨਾਲ ਰਾਬਤਾ ਕੀਤਾ। ਮਨਜ਼ੂਰ ਪਹਿਲਵਾਨ ਨੇ ਮਾਸ਼ਾਅੱਲਾ ਦੰਗਲ ਵੀ ਕਰਵਾਉਂਦੇ ਨੇ, ਉਹਨਾਂ ਨਾਲ ਰਾਬਤਾ ਕੀਤਾ। ਇਸੇ ਤਰ੍ਹਾਂ ਫੈਸਲਾਬਾਦ ਦੇ ਇਮਰਾਨ ਮਾਨੀ ਪਹਿਲਵਾਨ ਨੇ ਮੈਨੂੰ ਤੋਤੇ ਪਹਿਲਵਾਨ ਦਾ ਦੱਸਿਆ ਜੀ। ਇਸੇ ਤਰ੍ਹਾਂ ਜਿੱਥੇ ਤਲਕ ਸਨ ਚਾਚੂ ਗੋਗਾ ਪਹਿਲਵਾਨ ਦੇ, ਉੱਥੇ ਉਹਨਾਂ ਨਾਲ ਰਾਬਤੇ ਕੀਤੇ ਜੀ ਜੀ। ਫਿਰ ਆਪਣਾ ਮੇਰਾ ਲੋਧਰਾ ਪੱਪੂ ਪਹਿਲਵਾਨ ਭਾਰਾ, ਉਹਨਾਂ ਨਾਲ ਮੈਂ ਰਾਬਤਾ ਕੀਤਾ। ਮਾਸ਼ਾਅੱਲਾ ਉਹਨਾਂ ਨੇ ਪੂਰੀ ਮੇਰੀ ਸਪੋਰਟ ਕੀਤੀ, ਉਹਨਾਂ ਨੇ ਹਾਮੀ ਭਰੀ। ਔਰ ਵੇਖੋ ਕੈਸੀ ਗੱਲ ਏ, ਇੱਕ ਪਹਿਲਵਾਨ ਹੋ ਕੇ ਕਹਿ ਰਿਹਾ ਕਿ ਪਹਿਲਵਾਨ ਹਲਫਨ ਮੈਂ ਤੇਰੇ ਨਾਲ ਹਾਂ। ਵਾਹ। ਤੇ ਉਹ ਲੋਧਰਾਂ ਦੇ ਵਿੱਚ ਬੈਠਾ, ਮੈਂ ਗੁਜਰਾਂ ਦੇ ਬੈਠਾ, ਤੇ ਮੇਰਾ ਦਿਲ ਗੁਰਦਾ ਬਹੁਤ ਵੱਡਾ ਹੋ ਗਿਆ। ਇਸੇ ਤਰ੍ਹਾਂ ਲੋਧਰਾਂ ਦੇ ਵਿੱਚ ਸਾਡੇ ਬੜੇ ਹੀ ਪਿਆਰ ਵਾਲੇ ਜੀ ਨੇ, ਪਹਿਲਵਾਨ ਨੇ ਇਕਬਾਲ ਬਲੋਚ ਸਾਹਿਬ ਜੀ ਜੀ, ਜਿਨ੍ਹਾਂ ਨੇ ਮੁਕੰਮਲ ਹਮਾਇਤ ਕੀਤੀ। ਔਰ ਉਹਨਾਂ ਨੇ ਇੰਨੀ ਕੁ ਮਿਹਨਤ ਕੀਤੀ ਲੋਧਰਾਂ ਦੇ, ਡੇਰਾ ਗਾਜ਼ੀ ਖਾਨ ਤੋਂ, ਡੇਰਾ ਇਸਮਾਈਲ ਖਾਨ ਤੋਂ, ਬਹਾਵਲਪੁਰ ਤੋਂ, ਜਿੰਨੇ ਅਖਾੜੇ ਸਨ ਸਾਰੇ ਪਹਿਲਵਾਨਾਂ ਨੂੰ ਮੇਰੇ ਨਾਲ ਮਿਲਾਇਆ। ਔਰ ਅਸੀਂ ਫਿਰ ਇੱਕ ਪਲੇਟਫਾਰਮ ਤੇ ਟੁਰਨ ਦਾ ਵਾਅਦਾ ਕੀਤਾ ਜੀ, ਦੇਸੀ ਕੁਸ਼ਤੀ ਦੇ ਹਵਾਲੇ ਨਾਲ। ਵਾਹ। ਉਹਦੇ ਵਿੱਚ ਸਾਡੀ ਕਿਸੇ ਦਾ ਮੁਖਾਲਫਤ ਨਹੀਂ। ਅੱਛਾ ਭਗਵਾਨ ਜੀ, ਹੁਣ ਕਰਾਚੀ ਤੋਂ ਲੈ ਕੇ ਖੈਬਰ ਤੱਕ ਮਾਸ਼ਾਅੱਲਾ ਪਹਿਲਵਾਨ ਤੇ ਤੁਸੀਂ ਸਾਰੇ ਆਪਣੇ ਨਾਲ ਰਲਾ ਲਏ, ਗਰੁੱਪ ਬਣ ਗਿਆ। ਤੁਸੀਂ ਇਹ ਦੱਸੋਗੇ ਹੁਣ ਇਸ ਗਰੁੱਪ ਦੇ ਤਹਿਤ ਤੁਸੀਂ ਕਰਨਾ ਕੀ ਚਾਹੁੰਦੇ ਹੋ? ਬਿਲਕੁਲ, ਇਹ ਤੁਹਾਡੀ ਬੜੀ ਅੱਛੀ ਬਾਤ ਹੈ ਕਿ ਤੁਸੀਂ ਇਹ ਸਵਾਲ ਕੀਤਾ ਕਿ ਮੈਂ ਕਰਨਾ ਕੀ ਚਾਹੁੰਦਾ। ਮੈਂ ਕਰਨਾ ਇਹ ਚਾਹੁੰਦਾ ਕਿ ਸਭ ਤੋਂ ਪਹਿਲੇ ਅਸੀਂ ਇੱਕ ਪਲੇਟਫਾਰਮ ਤੇ ਸਾਰੇ ਪਹਿਲਵਾਨ ਇਕੱਠੇ ਹੋਵਾਂਗੇ। ਹੋ ਗਿਆ ਜੀ। ਉਸ ਤੋਂ ਬਾਅਦ ਸਾਡੀ ਇੱਕ ਬਾਡੀ ਬਣੇਗੀ, ਵਾਹ, ਜਿਹਦੀ ਸਰਪ੍ਰਸਤੀ ਸਾਡੇ ਬਜ਼ੁਰਗ ਗੋਗਾ ਪਹਿਲਵਾਨ ਇਨਸ਼ਾਅੱਲਾ ਕਰਾਂਗੇ। ਇਹਨਾਂ ਦੀ ਸਰਪ੍ਰਸਤੀ ਦੇ ਵਿੱਚ ਅਸੀਂ ਸਾਰੇ ਮਾਮਲਾਤ ਕਰਾਂਗੇ। ਜਿਹੜੀ ਮੇਰੀ ਆਵਾਜ਼ ਪਹਿਲੇ ਦਿਨ ਤੋਂ ਸੀ ਗਰੁੱਪ ਬਣਾਉਣ ਦੇ ਵਿੱਚ, ਜਦੋਂ ਮੇਰੀ ਬਣੀ ਸੀ, ਮੈਂ ਉਦੋਂ ਵੀ ਗਰੁੱਪ 'ਚ ਵੀ ਆਪਣੇ ਸਾਰੇ ਮੈਂਬਰਾਂ ਨੂੰ ਆਖਿਆ ਸੀ ਅਸੀਂ ਗੋਗਾ ਪਹਿਲਵਾਨ ਜੀ ਦੀ ਸਰਪ੍ਰਸਤੀ ਦੇ ਵਿੱਚ ਸਾਰੇ ਕੰਮ ਕਰਾਂਗੇ। ਵਾਹ, ਮਾਸ਼ਾਅੱਲਾ। ਤੇ ਮਾਸ਼ਾਅੱਲਾ ਸਾਰੇ ਦੋਸਤ ਪਹਿਲਵਾਨ ਰਾਜ਼ੀ ਸਨ। ਮੇਨ ਮਕਸਦ ਹੈ ਕਿ ਸਾਡੀ ਫਨ ਜਿਹੜਾ ਦੇਸੀ ਕੁਸ਼ਤੀ ਖਤਮ ਹੋ ਰਿਹਾ ਤਾਂ ਤਕਰੀਬਨ ਖਤਮ ਹੋ ਚੁੱਕਿਆ ਜੀ। ਇਹ ਤੇ ਜਿਹੜੀਆਂ ਛੋਟੀਆਂ ਮੋਟੀਆਂ ਛਿੰਝਾਂ ਹੁੰਦੀਆਂ ਨੇ, ਉਹਦੀ ਵਜ੍ਹਾ ਤੋਂ ਸਾਡਾ ਜਿਹੜਾ ਨਾ ਬਕਾਰ ਜ਼ਿੰਦਾ ਵੇ, ਖਾੜੇ ਸਾਡੇ ਬਰਬਾਦ ਹੋ ਗਏ ਨੇ। ਉਹਨਾਂ ਨੂੰ ਬਰਬਾਦ ਕਰਨ ਦੇ ਵਿੱਚ ਪਾਕਿਸਤਾਨ ਐਸੋਸੀਏਸ਼ਨ ਦੇ ਜਿਹੜਾ ਸਦਰ ਬਣਿਆ ਜੀ, ਜਿਹਦਾ ਨਾਂ ਅਰਸ਼ਦ ਸਤਾਰ ਹੈ ਜੀ, ਉਹਦਾ ਹੱਥ ਹੈ, ਕਿਉਂਕਿ ਉਹ ਦੇਸੀ ਕੁਸ਼ਤੀ ਦਾ ਦੁਸ਼ਮਣ ਹੈ।
ਠੀਕ ਦੁਸ਼ਮਣ ਤੋਂ ਮਰਾਦ ਨਾ ਉਹਨੇ ਕਦੀ ਦੰਗਲ ਦੀ ਹਾਮੀ ਭਰੀ ਹੈ, ਨਾ ਉਹਨੇ ਖਾੜਿਆਂ 'ਚ ਕਦੀ ਸਰਵੇ ਕੀਤਾ, ਨਾ ਉਹਨੇ ਕਦੀ ਕਿਸੇ ਨੂੰ ਪੁੱਛਿਆ ਕਿ ਖਾੜੇ 'ਚ ਤੁਹਾਡੇ ਕੋਲ ਪਹਿਲਵਾਨ ਹੈ ਨੇ ਨਹੀਂ ਹੈ। ਦੇਖੋ ਜੀ, ਮੈਨੂੰ ਇੰਨਾ ਪਤਾ, ਜਦੋਂ ਮੈਂ ਬਚਪਨ ਦੇ ਵਿੱਚ ਖਾੜੇ ਆਉਂਦਾ ਸਾਂ, ਇਹ ਅਸੀਂ ਛੋਟੇ ਹੁੰਦੇ ਹਾਂ ਤੇ ਭਾਈ ਬੀਰੀ ਪਹਿਲਵਾਨ ਜਾਂ ਸਾਡੇ ਦੂਸਰੇ ਜਿਹੜੇ ਭਾਈ ਨੇ ਕਜ਼ਨ ਵਗੈਰਾ, ਉਹ ਖਾੜੇ ਹੁੰਦੇ ਹਨ ਤੇ ਅਕਸਰ ਜਿਹੜੇ ਮੈਟ ਤੇ ਕੁਸ਼ਤੀਆਂ ਕਰਦੇ ਹਨ ਤੇ ਇਹਨਾਂ ਕੋਲ ਆਉਂਦੇ ਸਨ ਕਿ ਕੋਈ ਬੱਚਾ ਤੁਸੀਂ ਆਪਣਾ ਦਿਓ ਕਿ ਅਸੀਂ ਉਹਨੂੰ ਮੈਟ ਤੇ ਕੁਸ਼ਤੀ ਲੜਾਈਏ ਜੀ। ਹੁਣ ਇਹਨਾਂ ਨੇ ਇਹ ਕੀਤਾ ਕਿ ਮੈਟ ਦੇ ਉੱਤੇ ਹਰ ਬੱਚੇ ਨੂੰ ਹਰ ਖਾੜਿਓਂ ਖਿੱਚ ਕੇ ਲਿਆਂਦੇ ਨੇ, ਲਾਲਚ ਦੇ ਕੇ ਲਿਆਂਦੇ, ਤੁਹਾਨੂੰ ਅਸੀਂ ਨੌਕਰੀਆਂ ਦਵਾਵਾਂਗੇ, ਤੁਹਾਨੂੰ ਅਸੀਂ ਇਹ ਕਰਾਂਗੇ, ਤੁਹਾਨੂੰ ਇਹ ਕਰਾਂਗੇ। ਹਾਲਾਂਕਿ ਐਸਾ ਕੁਝ ਵੀ ਨਹੀਂ ਹੁੰਦਾ। ਚੰਦ ਬੰਦਿਆਂ ਦੀ ਨੌਕਰੀਆਂ ਪਹਿਲੇ ਆਲਰੇਡੀ ਲੱਗੀਆਂ ਹੁੰਦੀਆਂ ਨੇ, ਵਜ਼ੀਫੇ ਲੱਗੇ ਹੁੰਦੇ ਨੇ, ਉਹਨਾਂ ਨੂੰ ਬਸ ਉੱਥੇ ਘੁਮਾਉਂਦੇ ਰਹਿੰਦੇ ਨੇ। ਅਸਲ ਗੱਲ ਹੈ ਕਿ ਜਿਹੜੀ ਪਾਕਿਸਤਾਨ ਐਸੋਸੀਏਸ਼ਨ ਬਣੀ ਹੈ, ਜਿਹੜਾ ਭਵਾਨਾ ਦਾ ਫੰਡ ਆਉਂਦਾ ਉਹ ਜਾਂਦਾ ਕਿੱਥੇ ਵੇ? ਅਗਰ ਗੌਰਮੈਂਟ ਨੇ ਸਾਨੂੰ ਉਸ ਐਸੋਸੀਏਸ਼ਨ ਨੂੰ ਕਰੋੜ ਰੁਪਇਆ ਫੰਡ ਦਿੱਤਾ ਜਾਂ 50 ਲੱਖ ਦਿੱਤਾ ਜਾਂ 10 ਲੱਖ ਦਿੱਤਾ ਤੇ ਉਹਦੇ ਨਾਲ ਫੈਡਰੇਸ਼ਨਾਂ ਤੇ ਨਹੀਂ ਚੱਲਦੀਆਂ, ਉਹਦੇ ਨਾਲ ਦੰਗਲ ਤੇ ਨਹੀਂ ਹੁੰਦੇ। ਕੋਈ ਦੰਗਲ ਐਸਾ ਮੈਨੂੰ ਦੱਸੋ ਕਿ ਜਿਹੜਾ ਇਹਨਾਂ ਨੇ ਬੜਾ ਅੱਛਾ ਕਰਵਾਇਆ ਹੋਵੇ, ਕਾਮਯਾਬ ਕਰਵਾਇਆ ਹੋਵੇ। ਬਿਕੋਜ਼ ਪਹਿਲਵਾਨ ਸਾਰੇ ਸਾਡੇ ਭਾਈ ਨੇ, ਚਾਹੇ ਉਹ ਜਿਸ ਤਰ੍ਹਾਂ ਦੇ ਵੀ ਨੇ, ਸਭ ਅੱਛੇ ਨੇ, ਅਸੀਂ ਉਹਨਾਂ ਦੇ ਖਿਲਾਫ ਨਹੀਂ। ਜੋ ਇਹਨਾਂ ਦਾ ਕੰਮ ਹੈ, ਜੋ ਇਹਨਾਂ ਦਾ ਤਰੀਕਾ ਹੈ, ਜੋ ਇਹਨਾਂ ਦੀ ਮਨਪਸੰਦ ਹੈ, ਅਸੀਂ ਉਹਦੇ ਖਿਲਾਫ ਹਾਂ। ਅਸੀਂ ਉਹਦੇ ਖਿਲਾਫ ਹਾਂ ਕਿ ਇੱਕ ਬੰਦੇ ਨੂੰ ਤੁਸੀਂ ਜ਼ਮੀਨ ਤੋਂ ਅਸਮਾਨਾਂ ਤੇ ਬਿਠਾ ਦਿੰਦੇ ਹੋ ਤੇ ਅਸਮਾਨਾਂ ਵਾਲੇ ਨੂੰ ਤੁਸੀਂ ਜ਼ਮੀਨ ਤੇ ਸੁੱਟ ਦਿੰਦੇ ਹੋ, ਇਹ ਕੋਈ ਗੱਲ ਨਹੀਂ। ਉਹਦੇ ਵਿੱਚ ਕਾਫੀ ਖਾਨਦਾਨ ਨੇ ਪਹਿਲਵਾਨਾਂ ਦੇ, ਹਰ ਸ਼ਹਿਰ ਦੇ, ਹਰ ਸੂਬੇ ਦੇ ਵਿੱਚ ਪਹਿਲਵਾਨ ਨੇ, ਕੋਈ ਇੱਕ ਸ਼ਹਿਰ ਦੇ ਵਿੱਚ ਤੇ ਨਹੀਂ। ਤੁਸੀਂ ਪਾਕਿਸਤਾਨ ਐਸੋਸੀਏਸ਼ਨ ਦੀ ਜਿਹੜੀ ਬਾਡੀ ਹੈ ਨਾ, ਉਹਨੂੰ ਦਾ ਚੈੱਕ ਕਰੋ, ਇੱਕ ਨਜ਼ਰ ਮਾਰੋ, ਉੱਥੇ ਹੈ ਕੌਣ ਹੈ? ਸਦਰ, ਜਿਨਨੇ ਜ਼ਿੰਦਗੀ 'ਚ ਖਾੜੇ ਦੀ ਸ਼ਕਲ ਨਹੀਂ ਵੇਖੀ ਹੋਏਗੀ, ਜਿਨਨੇ ਕਦੀ ਰੁਮਾਲੀ ਬੰਨੀ ਨਹੀਂ ਹੋਏਗੀ, ਉਹ ਤਕਰੀਬਨ ਸੁਣਿਆ ਕੋਈ 7-8 ਸਾਲ ਤੋਂ ਸੈਕਟਰੀ ਰਿਹਾ ਜਾਂ ਕੋਈ 9-10 ਸਾਲ ਹੋ ਗਏ ਹੋਣੇ ਨੇ। ਉਸ ਤੋਂ ਬਾਅਦ ਹੁਣ ਉਹ ਸਦਾਰਤ ਤੇ ਆ ਕੇ ਬਹਿ ਗਿਆ। ਉਹ ਸਦਰ ਬਣ ਗਿਆ। ਉਹਨੇ ਸਦਰ ਬਣ ਕੇ ਕੀ ਕੀਤਾ? ਸੈਕਟਰੀ ਬਣ ਕੇ ਕੀਤਾ। ਉਹ ਸਾਰੀਆਂ ਪਹਿਲਵਾਨਾਂ ਦਾ ਮਾਲ ਜਿਹੜਾ ਸੀ ਨਾ, ਉਹ ਆਪਣੀ ਜੇਬਾਂ ਭਰੀਆਂ। ਪਹਿਲਵਾਨ ਨੂੰ ਇੱਕ ਕੁਸ਼ਤੀ ਘੋਲਦੇ ਨੇ, ਮੈਡਲ ਪਾਉਂਦੇ ਨੇ, ਉਹ 2-4 ਲੱਖ ਦੇ ਵੀ ਛੱਡਿਆ ਹੋਵੇ, ਕੋਈ ਹਿਸਾਬ ਨਹੀਂ ਕੀਤਾ। ਉਹ ਬਾਕੀ ਜਿਹੜੇ ਰੁਪਈਏ ਨੇ ਉਹ ਕਿੱਥੇ ਜਾਂਦੇ ਨੇ? ਅਗਰ ਕੋਈ ਟੂਰਨਾਮੈਂਟ ਕਿਧਰੇ ਜਾਣਾ ਹੈ, ਕਿਧਰੇ ਟੀਮ ਜਾਣੀ ਹੈ, ਜਿਹੜਾ ਮੈਨੇਜਰ ਬਣ ਕੇ ਜਾ ਰਿਹਾ, ਜਿਹੜਾ ਕੋਚ ਬਣ ਕੇ ਜਾ ਰਿਹਾ, ਕਿਆ ਉਹ ਪਹਿਲਵਾਨ ਹੈ? ਚਾਹੇ ਉਹ ਖਲੀਫਾ ਹੈ, ਜਿਹਨੂੰ ਅਲਫ ਦਾ ਨਾਂ ਕੋਕਾ ਨਹੀਂ ਆਉਂਦਾ, ਉਹਨਾਂ ਨੂੰ ਇੱਥੇ ਸਬਰਾ ਬਣਾ ਦਿੱਤਾ ਗਿਆ। ਪਹਿਲਵਾਨ, ਮੇਰਾ ਮਾਂ ਪਿਓ ਮੈਨੂੰ ਪਹਿਲਵਾਨੀ ਕਰਾਉਂਦਾ, ਮੇਰੇ ਭਰਾ, ਮੇਰੇ ਉਸਤਾਦ, ਮੇਰੇ ਚਾਚੇ ਤਾਏ ਮੈਨੂੰ ਭਲਵਾਨੀ ਕਰਾਉਂਦੇ ਨੇ ਤੇ ਜਦੋਂ ਮੈਨੂੰ ਰੱਬ ਇੱਜ਼ਤ ਦਿੰਦਾ ਤੇ ਕੀ ਮੈਂ ਚੌਧਰੀ ਅਰਸ਼ਦ ਉਸਤਾਦ ਦਾ ਨਾਮ ਲਾਂਗਾ ਕਿ ਕਿਆ ਬਾਤ ਹੈ, ਜ਼ਿੰਦਾਬਾਦ? ਇਹਦੇ ਚ ਹੱਕ ਹੁੰਦਾ ਉਸਤਾਦਾਂ ਦਾ, ਮਾਂ ਪਿਓ ਦਾ, ਭੈਣ ਭਰਾਵਾਂ ਦਾ, ਕਿ ਜਿਨ੍ਹਾਂ ਨੇ ਮਿਹਨਤ ਕਰਵਾਈ ਹੈ, ਸੇਵਾ ਕਰਾਈ ਹੈ। ਉਹਨੇ ਕੀ ਕੀਤਾ? ਉਹਨੇ ਤੇ ਇੱਕ ਡਿਊਟੀ ਨਿਭਾਈ ਹੈ, ਆਪਣਾ ਗਵਰਨਮੈਂਟ ਦੇ ਖਾਤੇ ਚ ਆਪਣਾ ਜੋ ਬਣਦਾ ਸੀ ਪਹਿਲਵਾਨ ਤੇ ਉਹਦਾ ਖਰਚਾ ਕਰਕੇ ਤੇ ਉਹਨੂੰ ਲੜਾ ਛੱਡਿਆ। ਬਸ ਉੱਥੇ ਮਨਪਸੰਦ ਜਿਹਨੇ ਉਹਨਾਂ ਅੱਗੇ ਕਹਿੰਦਾ ਜੀ, ਬਸ ਉਹ ਜੀ ਕਰਨ ਵਾਲਾ ਕੌਣ? ਜਿਹੜਾ ਇਹਨਾਂ ਨੇ ਆਪਣਾ ਪਾਕਿਸਤਾਨ ਰੈਸਲਿੰਗ ਦਾ ਕੋਚ ਲਾਇਆ ਹੋਇਆ ਫਰੀਦ। ਉਹ ਫਰੀਦ ਜਿਹੜਾ ਜੇ ਉਹ ਇੱਕ ਦਫ਼ਤਰ ਦੇ ਵਿੱਚ ਕਲਰਕ ਜਿਹੜੀਆਂ ਫਾਈਲਾਂ ਚੁੱਕ ਕੇ ਲੈ ਕੇ ਜਾਂਦਾ, ਤੁਹਾਡੀ ਟੇਬਲ ਤੇ ਲੈ ਗਿਆ, ਉਹਨਾਂ ਦੀ ਟੇਬਲ ਤੇ ਲੈ ਗਿਆ, ਹੁਣ ਪਾਕਿਸਤਾਨ ਦਾ ਕੋਚ ਲਾ ਕੇ ਮੈਨੇਜਰ ਬਣਾ ਕੇ ਉਹਨੂੰ ਬਾਹਰ ਟੂਰ ਕਰਵਾਉਂਦੇ ਨੇ। ਉਹ ਰੈਸਲਰ ਨਹੀਂ ਹੈਗੇ, ਉਹ ਰੈਸਲਰ ਕੋ ਨਹੀਂ ਜੇ ਹੈਗਾ। ਵੇਖੋ ਮੇਰੀ ਗੱਲ ਸੁਣੋ, ਭਲਵਾਨੀ ਜੇ ਇਹਨਾਂ ਲੋਕਾਂ ਦੇ ਹੱਥ 'ਚ ਚਲੇ ਜਾਣੀ ਹੈ ਤੇ ਜਿਹੜੇ ਪਹਿਲਵਾਨ ਨੇ ਉਹਨਾਂ ਦਾ ਨਾਂ ਕਿੱਥੋਂ ਲੈਣਾ ਹੈ? ਅਸਲ ਦੇਸੀ ਕੁਸ਼ੀ ਦਾ ਫਸਾਦ ਦੀ ਜੜ ਜਿਹੜੀ ਹੈ ਨਾ, ਉਹ ਇਹ ਲੋਕ ਨੇ, ਫੈਡਰੇਸ਼ਨ ਦੇ ਜਿਹੜੇ ਅਹੁਦੇਦਾਰ ਨੇ। ਅਸੀਂ ਇਹਨਾਂ ਨੂੰ ਬਾਰ-ਬਾਰ ਆਨੇ ਹਾਂ ਕਿ ਤੁਸੀਂ ਦੇਸੀ ਕੁਸ਼ਤੀ ਨੂੰ ਖਤਮ ਨਾ ਕਰੋ। ਜਦੋਂ ਇੱਥੇ ਗੁਜਰਾਂ ਦੇ ਕੋਈ ਪਹਿਲਵਾਨੀ ਦੰਗਲ ਹੋਣ ਵਾਸਤੇ ਕੋਈ ਮੀਟਿੰਗ ਹੁੰਦੀ ਹੈ, ਬੁਲਾਇਆ ਜਾਂਦਾ, ਅਸੀਂ ਜਾਂਦੇ ਹਾਂ। ਅਸੀਂ ਇਹਨਾਂ ਦੇਸੀ ਕੁਸ਼ਤੀ ਅਸਾਂ ਤੇ ਪੁਆਇੰਟ ਵਾਲੀ ਕੁਸ਼ਤੀ ਕਦੀ ਵੇਖੀ ਨਹੀਂ ਤੇ ਇੱਥੇ ਸਿਰਫ ਹੁੰਦੀ ਹੈ ਦੇਸੀ ਕੁਸ਼ਤੀ ਟੈਡ ਡਿੱਗ, ਉਹ ਕਰਾਓ। ਉੱਥੇ ਆਪਣਾ ਜ਼ੋਰ ਪਾਉਂਦੇ ਹਨ, ਉੱਤੋਂ ਜ਼ੋਰ ਪਵਾਉਂਦੇ ਹਨ ਤੇ ਪੰਜਾਬ ਸਪੋਰਟ ਬੋਰਡ ਦੇ ਜ਼ੋਰ ਪਵਾ ਲੈਂਦੇ ਹਨ। ਇੱਥੇ ਜਿਹੜਾ ਆਪਣਾ ਸਪੋਰਟ ਅਫਸਰ ਉਹਨਾਂ ਨੂੰ ਮਿਲ ਮਿਲਾ ਕੇ ਜਾਂ ਡੀਸੀ ਸਾਹਿਬ ਨੂੰ ਕਹਿ ਕੇ ਆਪਣੇ ਮਨਪਸੰਦ ਦੇ ਕੰਮ ਕਰਵਾ ਲੈਂਦੇ ਸਨ। ਠੀਕ ਹੈ। ਅਸਲ ਜਿਹੜਾ ਪਹਿਲਵਾਨੀ ਨੂੰ ਇਕੱਠਾ ਕਰਨ ਦਾ ਮਕਸਦ ਹੈ ਕਿ ਦੇਸੀ ਕੁਸ਼ਤੀ ਨੂੰ ਅਸੀਂ ਅੱਗੇ ਲੈ ਕੇ ਜਾਣਾ,
ਖਾੜਿਆਂ 'ਚ ਜਿਹੜੇ ਜ਼ਵਾਲ ਆਏ ਨੇ ਉਹਨਾਂ ਅਸੀਂ ਖਤਮ ਕਰਨਾ, ਖਾੜਿਆਂ 'ਚ ਆਹ ਰੌਣਕਾਂ ਲਾਉਣੀਆਂ ਨੇ। ਉਹ ਰੌਣਕਾਂ ਇਨਸ਼ਾਅੱਲਾ ਹੀ ਸਾਰੇ ਪਹਿਲਵਾਨ ਮਿਲ ਕੇ ਲਾਵਾਂਗੇ। ਆਪਣੇ ਜਿੰਨੇ ਵੀ ਸਾਡੇ ਸੀਨੀਅਰ ਪਹਿਲਵਾਨ ਨੇ, ਜੂਨੀਅਰ ਨੇ, ਬਜ਼ੁਰਗ ਨੇ, ਜਿਹੜੇ ਇਸ ਫਨ ਨੂੰ ਪਸੰਦ ਕਰਦੇ ਸ਼ੌਕੀਨ ਆਦਮੀ, ਅਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਟੁਰਾਂਗੇ। ਅਸੀਂ ਇਹਨੂੰ ਫਸਾਦ ਨਹੀਂ ਬਣਾ ਰਹੇ, ਅਸੀਂ ਇਹਨੂੰ ਪਹਿਲਵਾਨੀ ਨੂੰ ਲੈ ਕੇ ਇਸ ਮਨੇ ਜਾ ਰਹੇ ਹਾਂ ਕਿ ਜਿਹੜੇ ਸਾਡੇ ਪਹਿਲਵਾਨ ਅੱਜ ਤੋਂ 200 ਸਾਲ ਪੁਰਾਣੇ ਵੀ ਸਨ ਨਾ, ਉਹਨਾਂ ਦਾ ਵੀ ਨਾਂ ਜ਼ਿੰਦਾ ਰਹਿਣ। ਵਾਹ ਵਾਹ। ਇਹ ਲੋਕ ਆਂਦੇ ਨੇ ਦੇਸੀ ਕੁਸ਼ਤੀ ਖਤਮ ਕਰ ਦਿਓ, ਇਹ ਪਾਲਸੀ ਲੈ ਕੇ ਆਂਦੇ ਨੇ ਬਾਹਰ ਵਾਲੀ ਮੈਟ ਵਾਲੀ ਰੈਸਲਿੰਗ ਦੀ। ਹੁਣ ਬਾਹਰ ਵਾਲੀ ਮੈਟ ਰੈਸਲਿੰਗ ਅਗਰ ਲੈ ਕੇ ਆਂਦੇ ਨੇ, ਬਾਹਰ ਵਾਲੇ ਤੇ ਆਪਣੇ ਪਹਿਲਵਾਨਾਂ ਨੂੰ ਅਰਬਾਂ ਰੁਪਈਏ ਦਿੰਦੇ ਨੇ। ਦਿਓ ਨਾ ਤੁਸੀਂ ਵੀ ਆਪਣੇ ਪਹਿਲਵਾਨਾਂ ਨੂੰ ਅਰਬਾਂ ਰੁਪਈਏ, ਖਾੜਿਆਂ 'ਚ ਬੈਠ ਦਿਓ, ਪਖਾਨਿਆਂ ਦੇ ਵਿੱਚ ਤੁਸੀਂ ਡੈਕੋਰੇਸ਼ਨ ਕਰਾਓ, ਕਲੱਬਾਂ ਦਾ ਸਮਾਨ ਦਿਓ, ਪਤਾ ਲੱਗੇ ਕਿ ਇੱਥੇ ਵਾਕਈ ਭਾਈ ਪਹਿਲਵਾਨੀ ਹੋ ਰਹੀ ਹੈ। ਜਦੋਂ ਤੁਸੀਂ ਪਹਿਲਵਾਨਾਂ ਦਾ ਹੱਕ ਆਪਣੀ ਜੇਬ 'ਚ ਪਾ ਕੇ ਨਿਕਲ ਜਾਣਾ ਤੇ ਪਹਿਲਵਾਨ ਜੀ ਕਿਆ ਬਾਤ ਹੈ, ਅਸੀਂ ਤੁਹਾਡੇ ਨਾਲ ਆ, ਤੁਸੀਂ ਕੋਈ ਕੰਮ ਹੋਵੇ ਸਾਨੂੰ ਦੱਸ ਦਿਓ, ਕਾਕਾ ਚੁਕਵਾਉਣ ਵਾਲਾ ਕੰਮ ਠੀਕ ਹੈ। ਹਰ ਬੰਦੇ ਨੂੰ ਵੇਖੋ, ਤੁਸੀਂ ਅੱਜ ਤੋਂ ਪਹਿਲਾਂ ਜਿੰਨੇ ਬੰਦਿਆਂ ਨੇ ਫੈਡਰੇਸ਼ਨ ਦੇ ਖਿਲਾਫ ਜਿਹੜੇ ਟੁਰੇ ਨੇ ਨਾ, ਅੱਧ ਚੋਂ ਵਾਪਸ ਹੋ ਗਏ ਨੇ। ਉਹਦੀ ਵਜ੍ਹਾ ਹਰ ਬੰਦੇ ਨੂੰ ਫਿਰ ਲਾਲਚ ਦਿੰਦੇ ਨੇ, ਤੂੰ ਇਹ ਸਾਡੇ ਖਿਲਾਫ ਨਾ ਬੋਲੀ ਯਾਰ, ਤੇ ਅਸੀਂ ਤੈਨੂੰ ਇਹ ਕਰ ਦਿਆਂਗੇ, ਤੇਰਾ ਇੱਕ ਟੂਲ ਲਵਾ ਦਿਆਂਗੇ, ਤੈਨੂੰ ਇਹ ਕਰ ਦਿਆਂਗੇ, ਤੈਨੂੰ ਇਹ ਕਰ ਦਿਆਂਗੇ। ਉਹ ਵਿਚਾਰੇ ਜਿਹੜੇ ਮਾੜੇ ਹੁੰਦੇ ਨੇ, ਜੇ ਉਹੋ ਜਿਹੇ ਹੁੰਦੇ ਨੇ, ਉਹ ਫਿਰ ਬਹਿ ਜਾਂਦੇ ਨੇ। ਲਓ ਜੀ ਪਿਆਰਿਓ, ਤੁਸੀਂ ਗੱਲਾਂ ਸੁਣੀਆਂ ਸਾਡੀ ਅੱਜ ਦੀ ਇਸ ਬੜੀ ਖੂਬਸੂਰਤ ਤਕਰੀਬ ਦੇ ਮਜਮਾਨ ਰਿਆਜ਼ ਪਹਿਲਵਾਨ 17 ਪਾਕਿਸਤਾਨ, ਜਿਹੜੇ ਕਿ ਤੁਹਾਡੀ ਖਿਦਮਤ ਵਿੱਚ ਅਰਜ਼ ਕੀਤੀ ਹੈ ਕਿ ਅੱਛਾ ਪਹਿਲਵਾਨ ਮਰਹੂਮ ਸ਼ੇਰੇ ਪਾਕਿਸਤਾਨ ਦੇ ਇਹ ਫਰਜ਼ੰਦ ਨੇ। ਪਿਆਰਿਓ, ਅੱਜ ਜਿੰਨੇ ਵੀ ਮੁਅੱਜ਼ਜ਼ ਦੋਸਤਾਂ ਪਹਿਲਵਾਨਾਂ ਦੇ ਨਾਲ ਅਸਾਂ ਤੁਹਾਡੀ ਮੁਲਾਕਾਤ ਕਰਵਾਈ ਹੈ, ਇਹ ਵਾਹਿਦ ਇੱਕੋ ਗੱਲ ਚਾਹੁੰਦੇ ਨੇ ਕਿ ਪਾਕਿਸਤਾਨ ਦਾ ਫਖਰ ਜਿਹੜਾ ਹੈ ਔਰ ਸਾਡੇ ਵੱਡਿਆਂ ਦੀ ਵਿਰਾਸਤ ਜਿਹੜੀ ਹੈ, ਫਨੇ ਪਹਿਲਵਾਨੀ, ਦੇਸੀ ਕੁਸ਼ਤੀ, ਇਹਦੇ ਤੇ ਫੇਰ ਅਰੂਜ ਆਵੇ, ਇਹ ਮਾਦੂਮ ਨਾ ਹੋਵੇ। ਪਿਆਰਿਓ, ਜਦੋਂ ਕਿ ਇਹਨਾਂ ਦੋਸਤਾਂ ਦੇ ਆਖਣ ਮੁਜਬ ਸਾਡੇ ਪਾਕਿਸਤਾਨ ਦੀ ਰੈਸਲਿੰਗ ਫੈਡਰੇਸ਼ਨ ਜਿਹੜੀ ਹੈ, ਜਿਹਦਾ ਕੰਮ ਕਿ ਪ੍ਰੋਮੋਸ਼ਨ ਹੈ ਦੇਸੀ ਕੁਸ਼ਤੀ ਦੀ, ਫਨੇ ਪਹਿਲਵਾਨੀ ਦੀ, ਉਹਦੇ ਜਿਹੜੇ ਨਾਨ ਪ੍ਰੋਫੈਸ਼ਨਲ ਅਹੁਦੇਦਾਰਾਂ ਉੱਥੇ ਬੈਠੇ ਨੇ, ਉਹਨਾਂ ਨੇ ਫੜ ਕੇ ਸਾਡੇ ਦੇਸ਼ ਦੇ ਵਿੱਚ ਸਾਡੇ ਇਸ ਅਜ਼ੀਮੁ ਸ਼ਾਨ ਵਿਰਸੇ ਔਰ ਇਸ ਅਜ਼ੀਮੁ ਸ਼ਾਨ ਫਨ ਦਾ ਉਹਨਾਂ ਲੱਕ ਤੋੜ ਕੇ ਰੱਖ ਦਿੱਤਾ ਹੈ। ਪਿਆਰਿਓ ਵੇਖੋ, ਜਿਵੇਂ ਹੁਣ ਸਲਾਬ ਆਏ ਨੇ, ਸਾਡੇ ਜਾਨਸਾਰ ਪਹਿਲਵਾਨ ਤੇ ਉਹ ਲੋਕ ਨੇ ਕਿ ਗੁਜਰਾਂਵਾਲਾ ਦੇ ਵਿੱਚ ਇੱਕ ਦੰਗਲ ਕਰਵਾਇਆ ਜਾਏ, ਪਹਿਲਵਾਨ ਉਹਦੇ 'ਚ ਆ ਕੇ ਹਿੱਸਾ ਲੈਣ, ਕਰੋੜਾਂ ਰੁਪਏ ਇਕੱਠੇ ਕਰਕੇ ਤੇ ਸਲਾਬ ਜ਼ਦਗਾਨ ਦੀ ਮਦਦ ਕੀਤੀ ਜਾ ਸਕਦੀ ਹੈ। ਗੌਰਮੈਂਟ ਸਰਪ੍ਰਸਤੀ ਤੇ ਕਰੇ, ਲੇਕਿਨ ਅਸੀਂ ਨਾ ਉਮੀਦ ਨਹੀਂ ਹੈਗੇ। ਇੱਕ ਤੇ ਸਾਡਾ ਬੜਾ ਜ਼ਬਰਦਸਤ ਪਲੇਟਫਾਰਮ ਬਣ ਗਿਆ, ਪੂਰੇ ਪਾਕਿਸਤਾਨ ਦੇ ਪਹਿਲਵਾਨ ਇਨਸ਼ਾਅੱਲਾ ਇਸ ਪਲੇਟਫਾਰਮ ਤੇ ਇੱਕ ਦੂਜੇ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਤੇ ਜ਼ੋਰ ਲਾਣਗੇ। ਦੂਜਾ, ਸਾਡੇ ਵਜ਼ੀਰ ਆਜ਼ਮ ਸਾਹਿਬ ਪਾਕਿਸਤਾਨ, ਸਾਡੀ ਵਜ਼ੀਰ ਆਲਾ ਪੰਜਾਬ, ਉਹਨਾਂ ਦਾ ਵੀ ਇਹ ਵਿਰਸਾ ਹੈ, ਉਹਨਾਂ ਦੇ ਵਡਕੇ ਵੀ, ਉਹਨਾਂ ਦਾ ਖਾਨਦਾਨ ਵੀ ਅਲਹਮਦੁਲਿਲਾ ਫਨੇ ਪਹਿਲਵਾਨੀ ਦੇ ਨਾਲ ਤਾਲੁਕ ਰੱਖਦਾ ਹੈ। ਉਹਨਾਂ ਦੇ ਵੱਡਿਆਂ ਵੀ ਬੜੇ ਨਾਮ ਪੈਦਾ ਕੀਤੇ, ਪੂਰੀ ਦੁਨੀਆ ਦੇ ਵਿੱਚ ਬਰਰੇ ਸਗੀਰ ਦਾ ਤੇ ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ। ਅਸੀਂ ਆਪਣੇ ਪ੍ਰੋਗਰਾਮ ਰਾਹੀਂ ਆਪਣੀ ਮੋਹਤਰਮਾ ਵਜ਼ੀਰ ਆਲਾ ਸਾਹਿਬਾ ਦੀ ਖਿਦਮਤ 'ਚ ਅਰਜ਼ ਕਰਾਂਗੇ ਕਿ ਫਨੇ ਪਹਿਲਵਾਨੀ ਦੇ ਅਰੂਜ ਦੇ ਵਾਸਤੇ ਵੀ ਬਹੁਤ ਖੂਬਸੂਰਤ ਕੋਸ਼ਿਸ਼ਾਂ ਕਰਨ। ਹਰ ਰੋਜ਼ ਉਹਨਾਂ ਦਾ ਨਵੇਂ ਤੋਂ ਨਵਾਂ ਕੰਮ ਅਸੀਂ ਵੇਖ ਰਹੇ ਹਾਂ, ਅਵਾਮੀ ਫਲਾਹ ਦਾ, ਅਵਾਮ ਦੀ ਰਿਫਾਹ ਦਾ। ਹਰ ਰੋਜ਼ ਪਾਣੀਆਂ ਤੱਕਰ ਅੱਪੜ ਕੇ ਖੁਦ ਪਾਣੀ ਦੇ ਵਿੱਚ ਖਲੋ ਕੇ ਜਿਵੇਂ ਸੈਲਾਬ ਜ਼ਦਗਾਨ ਦੀ ਮਦਦ ਕਰ ਰਹੀਆਂ ਨੇ, ਉਸੇ ਤਰ੍ਹਾਂ ਹੀ ਪੂਰੇ ਪਾਕਿਸਤਾਨ ਦੇ ਪਹਿਲਵਾਨ ਵੀ ਉਹਨਾਂ ਵੱਲ ਵੇਖ ਰਹੇ ਨੇ। ਔਰ ਫਨੇ ਕੁਸ਼ਤੀ, ਇਹਦਾ ਜਿਹੜਾ ਵਿਰਸਾ ਹੈ, ਇਹਦੇ ਬਕਾ ਦੇ ਵਾਸਤੇ ਉਹਨਾਂ ਦੀਆਂ ਕੋਸ਼ਿਸ਼ਾਂ ਔਰ ਉਹਨਾਂ ਦੀ ਸਰਪ੍ਰਸਤੀ ਨਿਹਾਇਤ ਜ਼ਰੂਰੀ ਹੈ। ਇਸ ਵੇਲੇ ਇਹ ਗੁਜ਼ਾਰਿਸ਼ ਜਿਹੜੀ ਅਸਾਂ ਉਹਨਾਂ ਦੇ ਹਜ਼ੂਰ ਕੀਤੀ ਹੈ, ਇਹਦੇ ਨਾਲ ਹੀ ਅਸੀਂ ਸਾਰੇ ਪਾਕਿਸਤਾਨ ਦੇ ਪਹਿਲਵਾਨਾਂ ਨੂੰ ਵੀ ਇਹ ਗੁਜ਼ਾਰਿਸ਼ ਕਰਾਂਗੇ ਕਿ ਉਹ ਸਾਡੇ ਇਸ ਰੈਸਲਰ ਬ੍ਰਦਰਜ਼ ਗਰੁੱਪ ਜਿਹੜਾ ਸਾਡੇ ਵੀਰ ਰਿਆਜ਼ ਪਹਿਲਵਾਨ ਨੇ ਬਣਾਇਆ ਹੈ, ਇਹਦੇ ਵਿੱਚ ਜੋਗਦਾਰ ਜੋਗ ਸ਼ਾਮਲ ਹੋਣ ਔਰ ਭਲਵਾਨ ਹੋਰਾਂ ਦੇ ਤੇ ਬਜ਼ੁਰਗ ਪਹਿਲਵਾਨ ਜਿਹੜੇ ਬਾਕੀ ਸਾਡੇ ਦੋਸਤ ਅੱਜ ਸਾਡੇ ਇਸ ਨਸ਼ਿਸਤ 'ਚ ਵੀ ਸ਼ਾਮਲ ਹੋਏ, ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੇ ਫਨੇ ਪਹਿਲਵਾਨੀ ਦੇ ਵਾਸਤੇ ਕੰਮ ਕਰਨ, ਕੋਸ਼ਿਸ਼ਾਂ ਕਰਨ। ਸਾਹਿਬੋ, ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ,
ਤੇ ਅੱਲਾ ਬੇ। ਓ ਚੱਲ ਮੇਰੇ ਨੂੰ ਚਲੀਏ। ਰੌਣਕ ਹੋ ਜਾਊ ਛੱਟ